ट्रंप ने जो एक पासे टैरिफ लाई सी नाल ही कहा सी कि भी शी जिनपिंग दुनिया का बहुत सियाना बंदा है, वो डील करेगा, नैगोशिएट करेगा, ये वो। पर चाइना ने पूरी डिफाइंस दिखा दी है। चाइना ने अमरीका नूं कहा भी इवें डील्स नहीं होंदियां। उन्हें कहा तुसीं सानूं जाणदे नहीं, असी वी विल फाइट टू द लास्ट मैन और वी वॉन्ट बैक ऑफ। ट्रंप ने जिथे बाकी सारे मुल्कों का पॉज किया उत्थे चाइना दे 125% करता, चाइना ने वापसी 84% अगे होर उहदे शामिल कर दिता। यूरोपियन यूनियन पॉजेस टैरिफ रिटेलिएशन फॉर 90 days टू मैच ट्रंप मूव, होल्डिंग आउट होप फॉर टॉक्स। चाइना ने कहा कि भी ये जड़ा रेसिप्रोकल टैरिफ्स की लाइन है, ये दुनिया दे विच एक खिला पैदा करने की लाइन है और चाइनीज़ के उत्ते 5 गुणा ज़्यादा टैरिफ लाई गई है। ਲੱਖਾਂ स्टूडेंट भारत और बाकी मुल्कों तो अमरीका पढ़न आउंदे ने। हुण एक हुंदा सी कि स्टूडेंट जदों तुसीं वीज़ा तुहाडा खत्म होया तुहानूं 3 साल का टाइम फ्रेम मिलदा सी कि तुसीं काम कर सकते हो, क्योंकि एजुकेशन तो बहुत महंगी है। 3 साल वाली जी नौकरी की ऑप्शन है वो भी खत्म हो रही है, हो रहा है भी पढ़ाई मुकम्मल वापस जाओ। इंडिया आईज क्विक यूएस ट्रेड डील एमिड टैरिफ पॉज, ऑफिशियल से। वाहिगुरू जी का खालसा वाहिगुरू जी की फतेह। अस्सलाम वालेकुम, आदाब, अर्ज मैं तुहाडी होस्ट नीलम कौर ते मैं TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਰਹਿੰਦਿਆਂ ਨੂੰ ਅਦਾਬ ਅਰਜ਼। ਜੀ ਡਾਕਟਰ ਸਾਹਿਬ, ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ 10 ਅਪ੍ਰੈਲ 2025 28 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਾਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਂਟੀਲੋਪ ਕੈਲੀਫੋਰਨੀਆ ਤੋਂ ਵੀਰ ਮਨਜਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਮੂਹ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਆਪਣਾ ਫਰਜ਼ ਪਹਿਚਾਨਦੇ ਹਾਂ, ਗੁਰੂ ਵਾਲੇ ਬਣੀਏ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢੀਏ। ਗੁਰੂ ਸਾਹਿਬ ਕਿਰਪਾ ਕਰਨ ਕੌਮ ਨੂੰ ਇਹਨਾਂ ਔਖੇ ਸਮਿਆਂ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਬਖਸ਼ਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਮਨਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਚਾਰੇ ਪਾਸੇ ਹਾਹਾਕਾਰ ਮਚੀ ਪਈ ਹੋਈ ਹੈ ਇਹ ਟੈਰਿਫ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਵਿੱਢੀ ਟੈਰਿਫ ਵਾਰ ਵਿੱਚ ਵਿਚਾਲੇ ਜਿਹੜੀ ਹੈ ਹਿਚਕੋਲੇ ਜਿਹੜੀ ਉਹ ਖਾ ਰਹੀ ਹੈ ਔਰ ਸ਼ੇਅਰ ਮਾਰਕੀਟ ਦੇ ਲੁੜਕਣ ਅਤੇ ਟ੍ਰੈਜਰੀ ਬੌਂਡਸ ਨੇ ਦੇ ਨਾ ਪੱਖੀ ਪ੍ਰਭਾਵ ਨੂੰ ਦੇਖਦਿਆਂ ਟਰੰਪ ਨੇ ਬਹੁਤ ਸਾਰੇ ਮੁਲਕਾਂ ਤੇ ਜਿਹੜੀ ਲਾਈ ਟੈਰਿਫ ਹੈ ਉਸ ਨੂੰ 3 ਮਹੀਨੇ ਲਈ ਰੋਕ ਦਿੱਤਾ, ਪਰ ਚੀਨ ਤੇ ਲਾਈ ਟੈਰਿਫ ਨੂੰ ਵਧਾ ਕੇ 125 ਕਰ ਦਿੱਤਾ। ਸੋ ਇਉਂ ਜਾਪਦਾ ਹੈ ਕਿ ਚੀਨ ਨੂੰ ਸਿੰਗਲ ਆਊਟ ਕਰਕੇ ਘੇਰਨ ਦੀਆਂ ਜਿਹੜੀਆਂ ਤਿਆਰੀਆਂ ਨੇ। ਇਹ ਸਭ ਕੁਝ ਕਿੱਧਰ ਨੂੰ ਲੈ ਕੇ ਜਾਏਗਾ ਇਸ ਬਾਰੇ ਕਿਸੇ ਨੂੰ ਵੀ ਕੋਈ ਸ਼ੋਰਟੀ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਮਨਜਿੰਦਰ ਸਿੰਘ ਜਿਹੜੇ ਐਂਟੀਲੋਪ ਕੈਲੀਫੋਰਨੀਆ ਨਿਵਾਸੀ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਬਿਲਕੁਲ। ਔਰ ਮੈਸੇਜ ਉਹਨਾਂ ਨੇ ਉਹੀ ਦਿੱਤਾ ਹੈ ਜਿਹੜਾ
ਗੁਰੂ ਸਾਹਿਬਾਨ ਦਾ, ਸਾਡੀ ਗੁਰਮਤ ਦਾ ਮੈਸੇਜ ਹੈ। ਕਿਉਂਕਿ ਜਦੋਂ ਗੁਰੂ ਵਾਲੇ ਬਣਨ ਦੀ ਗੱਲ ਹੁੰਦੀ ਹੈ ਤਾਂ ਫਿਰ ਜ਼ਾਹਰਾ ਤੌਰ ਦੇ ਉੱਤੇ ਅਸੀਂ ਆਪਣਾ ਆਪਾ, ਜਦੋਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਆਪਣਾ ਆਪ ਗੁਰੂ ਦੇ ਅੱਗੇ ਧਰ ਕੇ, ਆਪਣਾ ਆਪਾ ਸਮਰਪਣ ਕਰਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਏ। ਤੇ ਤਨ ਮਨ ਧਨ ਸੌਂਪਣ ਦਾ ਮਤਲਬ ਹੈ ਜਿਹਦੇ 'ਚ ਅਸੀਂ ਇਹ ਮੰਨ ਲੈਂਦੇ ਹਾਂ ਕਿ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿ ਜਿੰਨੀ ਮਰਜ਼ੀ ਦੁਨਿਆਵੀ ਸਿਆਣਪ ਹੋਏ, ਔਰ ਇਹੀ ਅਸਲ 'ਚ ਅਰਥ ਵੀ ਮੱਥਾ ਟੇਕਣ ਦਾ ਹੁੰਦਾ ਹੈ। ਮੱਥਾ ਟੇਕਣਾ ਕੋਈ ਰਸਮ ਨਹੀਂ ਹੈ। ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਜਿਹੜਾ ਗਿਆਨ, ਜਿਹੜੀ ਵਿਜ਼ਡਮ, ਜਿਹੜੀ ਸਿਆਣਪ, ਜਿਹੜੀ ਰੂਹਾਨੀਅਤ, ਜਿਹੜੀ ਅਗਵਾਈ ਇਸ ਬਾਣੀ ਦੇ ਅੱਗੇ ਹੈ, ਉਸ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਨਤ ਮਸਤਕ, ਮਸਤਕ ਮੱਥੇ ਨੂੰ ਨਤ ਨੀਵਾਂ ਕਰਨਾ, ਮਤਲਬ ਇਹ ਹੈ ਕਿ ਭਾਈ ਸਾਡੀ ਜਿਹੜੀ ਨਿਗੁਣੀ ਮੱਤ ਹੈ ਉਹ ਗੁਰੂ ਦੀ ਮੱਤ ਦੇ ਸਾਹਮਣੇ ਜਿਹੜਾ ਕੋਈ ਮਾਨੇ ਨਹੀਂ ਰੱਖਦੀ, ਔਰ ਅਸੀਂ ਜੀਵਨ ਗੁਰਮਤ ਦੀ ਰੌਸ਼ਨੀ ਵਿੱਚ ਹੀ ਜੀਣਾ। ਇਸ ਲਈ ਸਿੱਖ ਵੇ ਆਫ ਲਾਈਫ ਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ। ਔਰ ਜਿਹੜੀ ਇਸ ਦੇ ਉਲਟ ਹੈ, ਜਦੋਂ ਅਸੀਂ ਗੁਰੂ ਦੀ ਗੱਲ ਦੇ ਨਾਲ ਭਾਵੇਂ ਰਸਮੀ ਤੌਰ ਤੇ ਮੱਥਾ ਵੀ ਟੇਕ ਰਹੇ ਹੋਈਏ, ਸਿੱਖ ਵੀ ਕੁਆ ਰਹੇ ਹੋਈਏ, ਪਰ ਕਰ ਅਸੀਂ ਮਨ ਦੀ ਰਹੇ ਹੋਈਏ, ਉਹਨੂੰ ਅਸੀਂ ਮਨਮਤ ਕਹਿੰਦੇ। ਔਰ ਇਹ ਬਿਲਕੁਲ ਕਿ ਭਾਈ ਇੱਕ ਪਾਸੇ ਮਨਮਤ ਹੈ ਤੇ ਮਨਮਤ ਦੇ ਉੱਤੇ ਜਿਹੜੇ ਯਕੀਨ ਕਰਨ ਵਾਲੇ ਨੇ ਜਾਂ ਉਸ ਦੇ ਉੱਤੇ ਤੁਰਨ ਵਾਲੇ ਨੇ, ਉਹਨਾਂ ਨੂੰ ਅਸੀਂ ਮਨਮੁਖ ਕਹਿੰਦੇ ਹਾਂ। ਤੇ ਜਿਹੜੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਜ਼ਿੰਦਗੀ ਬਿਤਾਉਂਦੇ ਨੇ, ਉਹਨਾਂ ਨੂੰ ਅਸੀਂ ਗੁਰਮੁਖ ਕਹਿੰਦੇ। ਸੋ ਇਹ ਲਫ਼ਜ਼ ਹਾਲਾਂਕਿ ਬਹੁਤ ਵਾਰ ਇਸਤੇਮਾਲ ਹੁੰਦੇ ਨੇ, ਪਰ ਇਹਨਾਂ ਦੋਨਾਂ 'ਚ ਔਰ ਇਹੀ ਜਿਹੜਾ ਮਨਮੁਖ ਹੈ ਉਹ ਸਾਕਤ ਵੀ ਹੈ। ਹੁਣ ਸਾਕਤ ਹਾਲਾਂਕਿ ਸਾਡੇ ਉਸ ਖਿੱਤੇ ਦੇ ਵਿੱਚ ਇੱਕ ਸਟੇਜ ਤੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹਨੂੰ ਸ਼ੱਕ ਜਾਂ ਮਤ ਕਹਿੰਦੇ ਸੀ, ਬਾਮ ਪੰਥ ਵੀ ਕਹਿੰਦੇ ਸੀ। ਜਿਹੜੇ ਲੋਕ ਇਆਸ਼ੀ ਦੇ ਵਿੱਚ ਜ਼ਿੰਦਗੀ ਜਿਉਣ ਨੂੰ, ਹਾਲਾਂ ਉਹ ਆਪਣੇ ਮਤ ਨੂੰ ਵੀ ਉਹਨਾਂ ਨੇ ਧਰਮ ਦੇ ਨਾਲ ਜੋੜਿਆ ਹੋਇਆ ਸੀ, ਸ਼ਰਾਬ ਔਰ ਸ਼ਬਾਬ ਔਰ ਦੂਸਰਾ ਉਸ ਸਾਰੇ ਦੇ ਵਿੱਚ ਗਲਤਾਨ ਹੋਣਾ, ਔਰ ਉਸ ਚੋਂ ਵੀ ਐਨਰਜੀ ਜਿਹੜੀ ਹੈ ਦੇਖਣਾ, ਜਾਂ ਉਹਨੂੰ ਤਾਂਤਰਿਕ ਮਤ ਵੀ ਕਹਿੰਦੇ ਸੀ। ਔਰ ਇਹੀ ਕਾਰਨ ਹੈ ਕਿ ਵੀ ਜਦੋਂ ਤੁਸੀਂ ਬਹੁਤ ਸਾਰੀਆਂ ਅਜੰਤਾ ਐਲੋਰਾ ਦੀਆਂ ਗੁਫਾਵਾਂ ਦੇਖਦੇ ਹੋ, ਜਿਸ ਦੇ ਵਿੱਚ ਜਿਸ ਕਿਸਮ ਦੀ ਸੈਕਸ਼ੁਅਲ ਡਿਪਿਕਸ਼ਨ ਹੈ, ਉਹ ਅੱਜ ਦੇ ਵੀ ਬਹੁਤ ਸਾਰੇ ਜਿਹੜੇ ਪੋਰਨ ਔਰ ਦੂਸਰੇ ਸਾਈਟ ਨੇ ਉਹਨਾਂ ਨੂੰ ਮਾਤ ਪਾਉਣ ਵਾਲੀ ਹੈ। ਔਰ ਇਹ ਬਿਲਕੁਲ ਇਸ ਰਸਤੇ ਦੇ ਉੱਤੇ ਜਿਹੜੇ ਤੁਰਨ ਵਾਲੇ ਸੀ ਉਹ ਉਹਨੂੰ ਹੀ ਜਸਟੀਫਾਈ ਕਰਦੇ ਸੀ ਕਿ ਬਈ ਇਹ ਸਾਡਾ ਪਾਰਟ ਹੈ। ਔਰ ਬਹੁਤ ਸਾਰਾ ਜਿਹੜਾ ਤਾਂਤਰਿਕਵਾਦ ਹੈ ਉਹ ਉਹਦੇ ਸ਼ੱਕ ਮਤ ਦੇ ਨਾਲ ਜੁੜਿਆ ਹੋਇਆ। ਤੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇੱਕੋ ਕਲਾਸ ਜਿਹੜੀ ਹੈ ਕਹਿੰਦੇ ਹੈ ਕਿ ਭਾਈ ਇਹ ਜਿਹੜਾ ਖਾਓ ਪੀਓ ਕਰੋ ਆਨੰਦ, ਕਿ ਵੀ ਆਹੀ ਜ਼ਿੰਦਗੀ ਹੈ, ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਅੱਗੋਂ ਕੌਣ ਦੱਸਣ ਆਇਆ ਕੀ ਹੈ। ਇਹ ਸਾਰੀ ਉਸ ਮਨਮਤ ਚੋਂ ਹੀ ਪੈਦਾ ਹੋਈ ਜਿਹੜੀ ਹੈ ਮਾਨਸਿਕ ਸਥਿਤੀ ਹੈ। ਕਿਉਂਕਿ ਗੁਰੂ ਨੇ ਤਾਂ ਇਹ ਗੱਲ ਸਮਝਾਈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗੁਰਮਤ ਦਾ ਰਸਤਾ ਹੈ ਕਿ ਭਾਈ ਜਿੱਥੇ ਤੁਸੀਂ ਇਹ ਮੰਨ ਕੇ ਤੁਰਦੇ ਹੋ ਕਿ ਸਾਡੇ ਸਾਰੇ ਦੁੱਖਾਂ ਦਾ ਕਾਰਨ ਰੱਬ ਨਾਲੋਂ ਵਿਛੋੜਾ, ਤੇ ਜਦੋਂ ਤੁਸੀਂ ਰੱਬ ਨਾਲ ਜੁੜਦੇ ਹੋ ਫਿਰ ਤੁਹਾਨੂੰ ਸਾਰੀ ਦੁਨੀਆ, ਸਾਰੀ ਕਾਇਨਾਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਸੂਤਰ ਧਾਗੇ ਨੂੰ ਕਹਿੰਦੇ ਨੇ ਕਿ ਤੇਰੇ ਸਾਰੀ ਸਮੱਗਰੀ ਤੇਰੇ ਸੂਤਰ 'ਚ ਬੱਝੀ ਹੋਈ ਹੈ। ਫਿਰ ਤੁਹਾਨੂੰ ਫਿਰ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ, ਕਿਸੇ ਨਾਲ ਬੇਗਾਨਗੀ ਦਾ ਅਹਿਸਾਸ ਨਹੀਂ ਹੁੰਦਾ। ਫਿਰ ਤੁਸੀਂ ਉੱਚੀ ਉੱਚੀ ਪੜ੍ਹਦੇ ਹੋ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਿ ਜੇ ਸਾਰੀ ਕ੍ਰੀਏਸ਼ਨ ਉਸ ਵਾਹਿਗੁਰੂ ਦੀ ਹੈ, ਉਸ ਨੇ ਹੀ ਬਣਾਇਆ। ਔਰ ਇੱਥੋਂ ਤੱਕ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਜਦੋਂ ਕੋਈ ਤੁਹਾਡੇ ਨਾਲ ਜ਼ਿਆਦਤੀ ਵੀ ਕਰਦਾ ਹੈ, ਔਰ ਉਦੋਂ ਵੀ ਤੁਹਾਡੇ ਮਨ 'ਚੋਂ ਇਹੀ ਨਿਕਲਦਾ ਹੈ ਕਿ ਭਾਈ ਇਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਨੇ, ਕਿਉਂਕਿ ਇਹ ਉਸੇ ਹੀ ਅਣਭੋਲਪਣੇ 'ਚ ਉਸ ਹਨੇਰੇ ਦੇ ਵਿੱਚ ਜੀ ਰਹੇ ਨੇ। ਪਰ
ਇਹਨਾਂ ਨਾਲ ਨਫ਼ਰਤ ਕਰਨੀ ਨਹੀਂ ਬਣਦੀ, ਕਿਉਂਕਿ ਇਹ ਵੀ ਉਸੇ ਹੀ ਨੂਰ ਚੋਂ ਪੈਦਾ ਹੋਏ ਨੇ। ਅਵਲ ਅੱਲਾਹ ਨੂਰ ਉਪਾਇਆ, ਕਿ ਸਭ ਤੋਂ ਪਹਿਲਾਂ ਅੱਲਾਹ ਨੇ, ਵਾਹਿਗੁਰੂ ਨੇ, ਰੱਬ ਨੇ, ਰੱਬੁਲ ਕਾਇਨਾਤ ਨੇ ਨੂਰ ਪੈਦਾ ਕੀਤਾ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਪੈਦਾ ਹੀ ਸਾਰਿਆਂ ਦਾ ਆਧਾਰ ਉਹ ਨੂਰ ਹੈ, ਫਿਰ ਕਿਹਨੂੰ ਚੰਗਾ ਕਹੀਏ ਕਿਹਨੂੰ ਮਾੜਾ ਕਹੀਏ। ਲੋਗਾ ਭਰਮ ਨਾ ਭੂਲੋ ਭਾਈ, ਐਵੇਂ ਭਰਮ ਚ ਨਾ ਪਾਓ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ, ਕਿ ਉਹ ਰੱਬ ਖਲਕਤ ਦੇ ਵਿੱਚ ਵਸਦਾ ਹੈ ਤੇ ਖਲਕਤ ਚ ਵਸਣ ਵਾਲਾ ਰੱਬ, ਜੇ ਤੁਸੀਂ ਉਸ ਲੋਕਾਈ ਨੂੰ, ਜਦੋਂ ਗੁਰੂ ਸਾਹਿਬ ਨੇ ਇਹ ਯਾਦ ਦਹਾਨੀ ਕਰਵਾਈ, ਸਭਨਾ ਜੀਆਂ ਕਾ ਇੱਕ ਦਾਤਾ, ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਇਹ ਯਾਦ ਰੱਖੋ ਕਿ ਭਾਈ ਤੁਹਾਨੂੰ ਉਹ ਭੁੱਲੇ ਨਾ। ਜੇ ਉਹ ਭੁੱਲਦਾ ਤੇ ਜ਼ਿੰਦਗੀ ਦੇ ਅੰਦਰ ਦੁੱਖ ਹੈ। ਜਿਵੇਂ ਭਾਈ ਨੰਦ ਲਾਲ ਗੋਇਆ, ਜਿਹੜੇ ਵੱਡੇ ਸਕਾਲਰ ਹੋਏ 10ਵੇਂ ਪਾਤਸ਼ਾਹ ਦੇ ਵੇਲੇ, ਉਹਨਾਂ ਨੇ ਪਰਸ਼ੀਅਨ ਦੇ ਵਿੱਚ ਇਹ ਸਵਾਲ ਕੀਤਾ, ਗਮ ਚੀ ਬਾਸ਼ਤ, ਕਿ ਗਮ ਕੀ ਹੈ? ਤੇ ਉਸ ਦਾ ਜਵਾਬ ਹੈ ਗਫਲਤ ਅਜ਼ ਯਾਦੇ ਖੁਦਾ, ਕਿ ਰੱਬ ਦੀ ਯਾਦ ਤੋਂ ਗਫਲਤ ਹੁੰਦਾ ਸੌਣਾ। ਇਸ ਲਈ ਜਿਹੜਾ ਸੁੱਤਾ ਪਿਆ ਹੈ ਉਹਨੂੰ ਗਾਫਲ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ, ਕਿ ਭਾਈ ਗਮ ਚੀ ਬਾਸ਼ਤ, ਕਿ ਗਮ ਕੀ ਹੈ? ਗਫਲਤ ਅਜ਼ ਯਾਦੇ ਖੁਦਾ, ਰੱਬ ਦੀ ਯਾਦ ਤੋਂ ਗਫਲਤ ਗਮ ਹੈ। ਤੇ ਸ਼ਾਦੀ ਫਾਰਸੀ 'ਚ ਖੁਸ਼ੀ ਨੂੰ ਕਹਿੰਦੇ ਨੇ, ਅਸੀਂ ਵਿਆਹ ਦੇ ਲਈ ਵੀ ਇਸ ਲਫ਼ਜ਼ ਨੂੰ ਇਸਤੇਮਾਲ। ਸ਼ਾਦੀ ਹੈ ਉਸ ਪਿਆਰੇ ਦੇ ਨਾਲ ਮਿਲਣਾ। ਔਰ ਇਹੀ ਜਦੋਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿ ਹੇ ਮੇਰੀ ਮਾਂ, ਮੈਂ ਆਨੰਦ ਚ ਹੈ, ਸਟੇਟ ਆਫ ਬਲਿਸ, ਸਟੇਟ ਆਫ ਜੋਏ, ਸਟੇਟ ਆਫ ਐਕਸਟੈਸੀ, ਕਿਉਂਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਇਹੀ ਹੈ ਕਿ ਭਾਈ ਜੇ ਉਹ ਰੱਬ ਭੁੱਲਦਾ ਤੇ ਫਿਰ ਇਵੇਂ ਹੀ ਹੈ ਕਿ ਜਿਵੇਂ ਜਿਹੜਾ ਕ੍ਰੋਨਿਕ ਪੇਸ਼ੈਂਟ ਹੁੰਦਾ, ਜਿਵੇਂ ਉਹ ਕਰਾਉਂਦਾ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ ਚੀਕਾਂ ਮਾਰਦਾ। ਪੱਕਾ ਰੋਗੀ ਕ੍ਰੋਨਿਕ, ਇੱਕ ਬਿਮਾਰੀ ਦਾ ਐਕਿਊਟ ਫੇਜ਼ ਹੁੰਦਾ, ਇੱਕ ਕ੍ਰੋਨਿਕ ਫੇਜ਼ ਹੁੰਦਾ। ਔਰ ਇਹ ਜਿਹੜਾ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਭਾਈ ਵਿਛੋੜਾ ਰੱਬ ਨਾਲੋਂ ਦੁੱਖ ਦਾ ਕਾਰਨ ਹੈ ਤੇ ਉਸ ਦੇ ਨਾਲ ਮਿਲ ਜਾਣਾ ਸੁੱਖ ਹੈ, ਫਿਰ ਇਹ ਨਹੀਂ ਲੱਗਦਾ ਹੁੰਦਾ। ਉਹ ਤਾਂ ਫਿਰ ਗੁਰੂ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਵੀ ਦੁੱਖ ਸੁੱਖ ਇਸ ਮਨ ਕੀ ਬਿਰਥਾ, ਕਿ ਇਹ ਵੀ ਮਨ ਦੀ ਕਹਾਣੀ ਹੈ। ਨਾ ਤਾਂ ਅਸੀਂ ਦੁੱਖ ਨੂੰ ਮਾਪ ਸਕਦੇ ਹਾਂ ਕਿ ਦੁੱਖ ਮੈਨੂੰ 5 ਕਿਲੋ ਹੈ, ਮੈਨੂੰ 5 ਮੀਟਰ ਹੈ ਜਾਂ ਕੋਈ ਹੋਰ ਹੈ। ਨਾ ਹੁੰਦਾ ਜੀ ਮੈਂ ਸੁੱਖ ਜਿਹੜਾ ਮੇਰਾ ਇੰਨੇ ਕੁਇੰਟਲਾਂ ਜਾਂ ਨਹੀਂ। ਸੋ ਇਹਦਾ ਮਤਲਬ ਇਹ ਹੈ ਕਿ ਵੀ ਦੁੱਖ ਤੇ ਸੁੱਖ ਕੋਈ ਚੀਜ਼ਾਂ ਨਹੀਂ ਨੇ, ਕੋਈ ਵਸਤੂਆਂ ਨਹੀਂ ਨੇ। ਜਿਹੜੀਆਂ ਘਟਨਾਵਾਂ ਨੇ ਡੇ ਟੂ ਡੇ ਜਿਹੜੀਆਂ ਵਾਪਰਦੀਆਂ, ਉਹ ਤੁਹਾਡੇ ਮਨ ਨੂੰ ਜਿਵੇਂ ਪ੍ਰਭਾਵਿਤ ਕਰਦੀਆਂ ਨੇ, ਤੁਸੀਂ ਉਹਨਾਂ ਦਾ ਕੀ ਪ੍ਰਭਾਵ ਕਬੂਲਦੇ ਹੋ। ਸੋ ਦੁੱਖ ਸੁੱਖ ਇਸ ਮਨ ਕੀ ਬਿਰਥਾ, ਉਹ ਤੁਹਾਡੇ ਆਪਣੇ ਮਨ ਦੀ ਜਿਹੜੀ ਹੈ ਕਹਾਣੀ ਹੈ, ਕੋਈ ਦੁੱਖ ਔਰ ਸੁੱਖ ਨਹੀਂ ਹੈ। ਔਰ ਇਹੀ ਜਦੋਂ ਫਿਰ ਤੱਤੀ ਤਵੀ ਦੇ ਉੱਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜਦੋਂ ਰੰਬੀਆਂ ਦੇ ਨਾਲ ਖੋਪਰੀਆਂ ਉਤਰ ਰਹੀਆਂ ਨੇ, ਆਰੇ ਚੱਲ ਰਹੇ ਨੇ, ਚਰਖੜੀਆਂ ਤੇ ਚੜੇ ਹੋਏ ਨੇ ਤੇ ਪੜ ਰਹੇ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਇਹ ਹੈ ਉਹ ਅਵਸਥਾ। ਹਾਲਾਂ ਬੋਡੀ ਦੇ ਵਿੱਚ ਬੋਡੀ ਨੂੰ ਅੱਗ ਲੱਗੇਗੀ, ਉਸਨੇ ਉਹ ਸੜੇਗੀ, ਉਸ ਦਾ ਫੈਟ ਬਰਨ ਹੋਏਗਾ, ਰੇਤ ਪਾਓਗੇ, ਉਹ ਜਿਹੜਾ ਛਾਲੇ ਔਰ ਸਾਰਾ ਉਸ ਨੂੰ ਡਿਸਟਰੋਏ ਕਰੇਗਾ। ਲੇਕਿਨ ਜਦੋਂ ਤੁਸੀਂ ਸਰੀਰ ਹੈ ਹੀ ਨਹੀਂ, ਜਦੋਂ ਤੁਹਾਨੂੰ ਤੁਹਾਡੇ ਅੰਦਰ ਉਹ ਰੱਬੀ ਜੋ ਤੁਹਾਨੂੰ ਯਾਦ ਕਰਵਾ ਰਹੀ ਹੈ ਕਿ ਭਾਈ ਇਹ ਅਲਟੀਮੇਟ ਜਿਹੜਾ ਹੈ ਉਹ ਤੁਹਾਡੇ ਲਈ ਤੁਹਾਡਾ ਪਰਖ ਦਾ ਪੀਰੀਅਡ ਹੈ, ਇਹ ਤਾਂ ਉਸ ਪਿਆਰੇ ਨੂੰ ਰਿਝਾਣਾ ਹੈ। ਸੋ ਮੈਂ ਵੀਰ ਮਨਜਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ, ਕਿਉਂਕਿ ਸਾਡੇ ਕੋਲ ਵੀ ਜਦੋਂ ਇਸ ਕਿਸਮ ਦੇ ਵੀਰ ਸੱਚਮੁੱਚ ਉਹਨਾਂ ਦਾ ਲਫ਼ਜ਼ ਇਹ ਕਹਿਣਾ ਹੀ ਗੁਰੂ ਵਾਲੇ ਬਣੋ, ਫਿਰ ਆਪਣੇ ਆਪ ਨੂੰ ਸਬਜੈਕਟਿਵ ਕਰਕੇ ਦੇਖੀਦਾ ਵੀ ਅਸੀਂ ਕਿੱਧਰ ਟੱਕਰਾਂ ਖਾ ਰਹੇ ਹਾਂ। ਅਸੀਂ ਤਾਂ ਮਨਮੁਖ ਉਸ ਰੱਬ ਨਾਲੋਂ ਵਿੱਥ ਪਾ ਕੇ ਔਰ ਦੁਨਿਆਵੀ ਚੀਜ਼ਾਂ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰ ਰਹੇ, ਪਰ ਇਸ ਚੋਂ ਸੁੱਖ ਨਹੀਂ ਹੈ। ਔਰ ਇਹ ਵੀ ਯਾਦ ਦਹਾਨੀ ਕਰਵਾਈ ਹੋਈ ਹੈ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਜੇ ਕੋਈ ਸੁੱਖ ਹੈ ਤੇ ਉਹ ਰੱਬ ਦੇ ਮਿਲਾਪ ਨਾਲ ਹੈ, ਰੱਬ ਦੀ ਯਾਦ ਨਾਲ ਹੈ। ਹੁਣ
7ਵੇਂ ਆਸਮਾਨ ਤੋਂ ਥੱਲੇ ਉਤਰ ਗਏ ਟੈਰਿਫ ਔਰ ਇਹ ਕਿਉਂਕਿ 8 ਬਿਲੀਅਨ ਲੋਕ ਅੱਜ ਕੱਲ੍ਹ ਘੁੰਮ ਰਹੇ ਨੇ ਟੈਰਿਫ ਉਹ ਪਤਾ ਨਹੀਂ ਇਹ ਔਰ ਜਿਸ ਅੰਦਾਜ਼ 'ਚ ਪ੍ਰੈਜ਼ੀਡੈਂਟ ਟਰੰਪ ਟੈਰਿਫ ਕਹਿੰਦੇ ਨੇ ਬਿਊਟੀਫੁਲ ਵਰਡ ਬਿਊਟੀਫੁਲ ਉਦੋਂ ਲੱਗਦਾ ਕਿ ਵੀ ਪਤਾ ਨਹੀਂ ਦੂਜਿਆਂ ਦੀ ਤਕਲੀਫ 'ਚੋਂ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਕੀ ਹੈ ਲੇਕਿਨ ਕੁਦਰਤ ਆਪਣਾ ਕੰਮ ਕਰਦੀ ਹੈ ਇਹ ਵੀ ਫੇਜ਼ ਹੁੰਦੇ ਨੇ ਮੇਬੀ ਸਮਥਿੰਗ ਫॉर ਦਾ ਬੈਟਰ ਹੋਏ ਮੁਲਕ ਦੇ ਐਂਗਲ ਤੋਂ ਲੇਕਿਨ ਇਸ ਵੇਲੇ ਜਿਵੇਂ ਤੁਸੀਂ ਕਿਹਾ ਵੀ ਕੋਈ ਵੀ ਐਕਸਪਰਟ ਕੋਈ ਵੀ ਮਾਹਿਰ ਇਸ ਗੱਲ ਦੀ ਸ਼ਾਦੀ ਨਹੀਂ ਭਰਦਾ ਜਾਂ ਇਸ ਗੱਲ ਦੀ ਗਵਾਹੀ ਨਹੀਂ ਦੇ ਸਕਦਾ ਕਿ ਇਹ ਸਭ ਕਿੱਧਰ ਲੀਡ ਕਰੇਗਾ ਇੱਕ ਗੱਲ ਤਾਂ ਸਭ ਕਹਿ ਰਹੇ ਨੇ ਕਿ ਪੁਰਾਣਾ ਰਜੀਮ ਟੁੱਟ ਗਿਆ ਹੁਣ ਜਿਹੜਾ ਵਰਲਡ ਦੇ ਵਿੱਚ ਜਿਹੜਾ ਇਕਨੋਮਿਕਸ ਦੇ ਐਂਗਲ ਤੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੇ ਸਮਝੌਤੇ ਅੱਗੇ ਹੀ ਅਮਰੀਕਾ ਨੇ ਲੀਡ ਕੀਤਾ ਕਰਵਾਇਆ ਸਾਰਾ ਇੱਕ ਵਰਲਡ ਉਹਦੇ ਥੱਲੇ ਆਇਆ ਉਹਦੇ ਚੋਂ ਇੰਟਰਨੈਸ਼ਨਲਾਈਜ਼ ਹੋਈ ਸਾਰੀ ਟ੍ਰੇਡ ਵੀ ਔਰ ਓਵਰਆਲ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਵੱਖਰੇ ਪਿਰਾਮਿਡ ਉਹ ਹੁਣ ਵਾਪਸ ਪ੍ਰੀ 1980s ਜਾਂ ਪ੍ਰੀ 1990s ਦੀ ਸਿਚੁਏਸ਼ਨ ਵੱਲ ਜਾ ਰਹੇ ਨੇ ਜੀ ਪਹਿਲਾ ਆਰਡਰ ਵੀ ਜਿਹੜਾ ਸੀ ਉਹ ਮੁੱਢਲਿਆਂ ਦਾ ਹੱਕਿਆਂ ਦੇ ਵਿੱਚ ਅਮਰੀਕਾ ਦੇ ਬੈਨੀਫਿਟਸ ਦਾ ਸੀ ਉਹਦੇ ਚ ਬਾਕੀਆਂ ਨੂੰ ਵੀ ਫਾਇਦਾ ਜਿਹਨੂੰ ਇਹ ਕਹਿੰਦੇ ਕਿ ਵੀ ਇਹ ਜਿਹੜੀ ਓਪਨਨੈਸ ਸੀ ਦਿਸ ਵਾਸ ਗੁੱਡ ਫॉर ਆਲ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੈਵਲਡ ਪਲੇਗਰਾਉਂਡ ਸੀ ਔਰ ਇਹ ਠੀਕ ਹੈ ਉਹਦਾ ਮਿਸਯੂਜ਼ ਵੀ ਹੋਇਆ ਹੋਏਗਾ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ 'ਚ ਜੇ ਹਿਊਮਨ ਹਿਸਟਰੀ ਦੇ ਪਿਛਲੀਆਂ ਸਦੀਆਂ ਦਾ ਦੇਖੀਏ ਤੇ ਅਸੀਂ ਇਹ ਦੇਖਦੇ ਹਾਂ ਜੀ ਕਿੰਨਾ ਫੇਮਿਨ ਪੈ ਜਾਂਦਾ ਸੀ ਅਕਾਲ ਪਿਆ ਭੁੱਖਮਰੀ ਨਾਲ ਕਿੰਨੇ ਲੋਕ ਮਰ ਜਾਂਦੇ ਸੀ 50s ਦੇ ਵਿੱਚ ਜਾਂ 60s ਦੇ ਤੱਕ ਵੀ ਜਿਹੜੇ ਰਾਇਟਸ ਫੂਡ ਨੂੰ ਲੈ ਕੇ ਹੁੰਦੇ ਸੀ ਖਾਸ ਤੌਰ ਤੇ ਅਫਰੀਕਨ ਕੰਟੀਨੈਂਟ ਦੇ ਵਿੱਚ ਏਸ਼ੀਆ ਦੇ ਵਿੱਚ ਫੂਡ ਨਹੀਂ ਹੈ ਔਰ ਜੇ ਕੋਈ ਸਪਲਾਈ ਚੇਨ ਵੀ ਆਈ ਹੈ ਜਾਂ ਸਪਲਾਈ ਲਾਈਨ ਆਈ ਹੈ ਤੇ ਉਹ ਖੋਂਦੇ ਇੱਕ ਦੂਜੇ ਨੂੰ ਰਾਈਟਿੰਗ ਹੁੰਦੀ ਸੀ ਵੱਡੀਆਂ ਰਾਈਟਿੰਗਸ ਦੇ ਵਿੱਚ ਫੂਡ ਰਾਈਟਿੰਗ ਸੀ ਪਰ ਇਹ ਸਾਰਾ ਸਿਸਟਮ ਜਦੋਂ UN ਦੀਆਂ ਇੰਸਟੀਟਿਊਸ਼ਨਸ ਹੋਂਦ 'ਚ ਆਈਆਂ ਫੂਡ ਪ੍ਰੋਗਰਾਮ ਆਏ ਇਸੇ ਤਰ੍ਹਾਂ ਕਿੰਨੇ ਲੋਕ ਚੇਚਕ ਨਾਲ ਮਰਦੇ ਸੀ ਕਿੰਨੇ ਪੋਲੀਓ ਦੇ ਨਾਲ ਜਿਹੜੀਆਂ ਇੰਟਰਨੈਸ਼ਨਲ ਸਾਰੇ ਚੋਂ ਏਡਸ ਨਿਕਲੀਆਂ ਵੈਕਸੀਨੇਸ਼ਨ ਪ੍ਰੋਗਰਾਮ ਨਿਕਲੇ ਐਜੂਕੇਸ਼ਨ ਪ੍ਰੋਗਰਾਮ ਨਿਕਲੇ ਦੂਜੇ ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਇਵੇਂ ਨਹੀਂ ਹੈ ਕਿ ਕੋਈ ਵੱਡੇ ਪੈਮਾਨੇ ਤੇ ਕੋਈ ਮੌਤਾਂ ਭੁੱਖ ਨਾਲ ਹੋਈਆਂ ਜਾਂ ਦੂਸਰੀਆਂ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਇਹੀ ਕਾਰਨ ਹੈ ਕਿ ਆਲਮੋਸਟ 80-90 ਸਾਲ 'ਚ ਦੁਨੀਆ ਦੀ ਆਬਾਦੀ 2 ਬਿਲੀਅਨ ਤੋਂ 8 ਬਿਲੀਅਨ ਹੋ ਗਈ ਚਾਰ ਗੁਣਾ ਜ਼ਿਆਦਾ ਹਾਲਾਂ ਯੂਰਪ ਦੇ ਵਿੱਚ ਔਰ ਦੂਸਰੇ ਥਾਵਾਂ ਤੇ ਜਿਹੜਾ ਬਰਥ ਰੇਟ ਹੈ ਕਾਫੀ ਥੱਲੇ ਗਿਆ ਲੇਕਿਨ ਇਹ ਜਦੋਂ ਤੁਸੀਂ ਪ੍ਰੀਕਾਸ਼ਨਰੀ ਪ੍ਰੀਵੈਂਟਿਵ ਇਹ ਸਾਰੀਆਂ ਪੋਜ਼ਿਟਿਵ ਗੱਲਾਂ ਨੇ ਜੋ ਔਰ ਜਿਹਦਾ ਕ੍ਰੈਡਿਟ ਅਮਰੀਕਾ ਨੂੰ ਜਾਂਦਾ ਹੈ ਕਿਉਂਕਿ ਅਮਰੀਕਾ ਨੇ ਬਹੁਤ ਵੱਡੇ ਪੈਮਾਨੇ ਤੇ ਫੰਡਿੰਗ ਕੀਤੀ ਇਹੀ ਜਿਹੜੀਆਂ UN ਹੋਏ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ ਯੂਨੀਸੈਫ ਹੋਏ ਦੂਸਰੇ ਏਡ ਪ੍ਰੋਗਰਾਮ ਔਰ ਚੰਗੀ ਗੱਲ ਹੈ ਵੀ ਅੱਜ ਮੈਂ ਦੇਖ ਰਿਹਾ ਸੀ ਕਿ ਅਮਰੀਕਾ ਨੇ ਯਮਨ ਔਰ ਅਫਗਾਨਿਸਤਾਨ ਨੂੰ ਛੱਡ ਕੇ ਬਾਕੀ ਜਿਹੜੇ ਉਹਨਾਂ ਦੇ ਫੂਡ ਏਡ ਪ੍ਰੋਗਰਾਮ ਨੇ ਉਹਨਾਂ ਨੂੰ ਰੀਸਟੋਰ ਕੀਤਾ ਕਿਉਂਕਿ ਅਮਰੀਕਾ ਦਾ ਵੱਡਾਪਨ ਹੈ ਔਰ ਅਸੀਂ ਸਮਝਦੇ ਹਾਂ ਵੀ ਇਵੈਂਚੁਅਲੀ ਇਸ ਸਾਰੇ ਚੋਂ ਵੀ ਕੋਈ ਪ੍ਰੈਜ਼ੀਡੈਂਟ ਟਰੰਪ ਵੀ ਆਊਟ ਆਫ ਦਾ ਬਲੂ ਕੋਈ ਸਿਰਫ ਇੰਪਲਸ ਦੇ ਉੱਤੇ ਨਹੀਂ ਰਨ ਕਰ ਰਿਹਾ ਮੇਬੀ ਕੋਈ ਨਾ ਕੋਈ ਸਟ੍ਰੈਟਜੀ ਕੋਈ ਨਾ ਕੋਈ ਪਲਾਨ ਕਿਉਂਕਿ ਜਦੋਂ ਸਭ ਨੂੰ ਝਟਕਾ ਦਿੱਤਾ ਔਰ ਜਿਵੇਂ ਅਸੀਂ ਇਹ ਦੇਖਿਆ ਕਿ ਇਹ ਆਇਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੇ ਦਿਨ ਸਿੰਗਲ ਡੇ ਗਿਰਾਵਟ ਹੈ ਪਰ ਹੁਣ ਜਦੋਂ ਛੋਟਾਂ ਦੇਣ ਦਾ ਵੇਲਾ ਆਇਆ ਤੇ ਟਰੰਪ ਨੇ ਹੁਣ ਜਿੰਨੇ ਸਾਰੇ ਮੁਲਕਾਂ ਦੇ ਲਾਈ ਟੈਰਿਫ ਸੀ ਚਾਈਨਾ ਨੂੰ ਛੱਡ ਕੇ ਜਾਂ ਜਿਹੜੀ ਆਲਰੇਡੀ ਐਗਜ਼ਿਸਟਿੰਗ ਕੈਨੇਡਾ ਮੈਕਸੀਕੋ ਨੂੰ ਹੈ ਬਾਕੀ ਸਾਰੀ 90 ਦਿਨਾਂ ਲਈ ਯਾਨੀ 3 ਮਹੀਨੇ ਲਈ ਉਹਨਾਂ ਦੇ ਉੱਤੇ ਪੌਜ਼ ਕਰ ਦਿੱਤਾ ਹੈ ਔਰ ਜਿਵੇਂ ਇੱਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ 50 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਹੁਣ ਡੀਲ ਬਣਾਉਣਾ ਚਾਹੁੰਦੇ ਨੇ ਉਹ ਤਰਲੇ ਕਰ ਰਹੇ ਨੇ ਸਰ ਮੇਕ ਏ ਡੀਲ ਜਿਹੜੇ ਲਫ਼ਜ਼ ਉਹਨੇ ਵਰਤੇ ਉਹ ਤਾਂ ਮੈਂ ਵਰਤ ਨਹੀਂ ਸਕਦਾ ਪਰ ਉਹਦੇ ਮਿਮਿਕ ਕੀਤਾ ਟਰੰਪ ਨੇ ਸੋ ਹੁਣ ਜਿਹੜਾ ਉਹਨਾਂ ਨੂੰ 3 ਮਹੀਨੇ ਦਾ ਟਾਈਮ ਔਰ ਇਹ ਸਾਰੇ ਦੇ ਵਿੱਚ ਵੱਡਾ ਬਲਾਕ ਯੂਰਪੀਅਨ ਯੂਨੀਅਨ ਦਾ ਵੀ ਹੈ ਜਿਨ੍ਹਾਂ ਨੇ ਔਰ ਉਹਦਾ ਅਸਰ ਵੀ ਜਿਹੜਾ ਸਟਾਕ ਮਾਰਕੀਟ ਜਾਂ ਸ਼ੇਅਰ ਮਾਰਕੀਟ ਜੋ ਉਹਦੇ 'ਚ ਦੇਖਣ 'ਚ ਆਇਆ ਹਾਲਾਂ ਇੱਕ ਚੜ੍ਹਾਅ ਤੋਂ ਬਾਅਦ ਫਿਰ ਗਲੂਮੀ ਔਰ ਜਿਹੜੀ ਅੰਦਰੂਨੀ ਕਹਾਣੀ ਕਿਉਂਕਿ ਮੇਰਾ ਫੀਲਡ ਨਹੀਂ ਹੈ ਇਕਨੋਮਿਕਸ ਔਰ ਕਦੇ
ਇਸ ਹਾਲਾਂ ਦੌਲਤ ਤੋਂ ਬਿਨਾਂ ਚੱਲ ਸਰਦਾ ਵੀ ਨਹੀਂ ਹੈ, ਲੇਕਿਨ ਕਦੇ ਮੈਂ ਇਹਦੇ 'ਚ ਦਿਲਚਸਪੀ ਵੀ ਨਹੀਂ ਹੁੰਦੀ। ਤੇ ਲੇਕਿਨ ਹੁਣ ਇਹ ਜਦੋਂ ਸਾਰਾ ਚੱਲ ਰਿਹਾ, ਮੈਂ ਜਿਹੜੇ ਲੋਕ ਇਸ ਫੀਲਡ ਦੇ ਨੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਵੀ ਇਹ ਕਿਸ ਬਲਾ ਦਾ ਨਾਂ ਹੈ, ਸ਼ੇਅਰ ਬਾਜ਼ਾਰ। ਔਰ ਮੈਂ ਕਿਹਾ ਸਾਨੂੰ ਤਾਂ ਇੱਕ ਸ਼ੇਰ ਜੰਗਲ ਦਾ ਪਤਾ ਸੀ ਤੇ ਇੱਕ ਜਿਹੜਾ ਉਰਦੂ ਪੋਇਟਰੀ ਦਾ ਹੁੰਦਾ ਸੀ ਕਿ ਜੀ ਸ਼ੇਅਰ ਤੇ ਜਿਹੜਾ ਚੰਗਾ ਲੱਗੇ ਉਹਨੂੰ ਮੁਕਰਰ ਕਹਿੰਦੇ ਸੀ। ਤੇ ਇਹ ਜਿਹੜੇ ਸ਼ੇਅਰ ਪੈਸਿਆਂ ਦੇ ਰਜਾਏ ਪੜ੍ਹਦੇ ਸੀਗੇ ਜੀ ਹੁੰਡੀ ਲਿਖ ਦਿੱਤੀ। ਤੋ ਜਿੰਨਾ ਮੈਨੂੰ ਸਮਝ ਆਈ, ਕਿਉਂਕਿ ਇਹਨਾਂ ਦਿਨਾਂ 'ਚ ਮੇਰੀ ਦਿਲਚਸਪੀ ਬਣੀ, ਕਿਉਂਕਿ ਉਹਦੇ ਬਿਨਾਂ ਤੁਸੀਂ ਪਤਾ ਹੀ ਨਾ, ਕਿਉਂਕਿ ਜੇ ਦੁਨੀਆ ਸਾਰੀ ਇਹਦੇ 'ਚ ਘੁੰਮ ਰਹੀ ਹੈ, ਸ਼ੇਅਰ ਉੱਤੇ ਚਲੇ ਗਏ, ਥੱਲੇ ਚਲੇ ਗਏ, ਗਾਇਬ ਹੋ ਗਏ, ਇੰਨੇ ਹਜ਼ਾਰ ਕਰੋੜ ਹੋ ਗਏ। ਤੇ ਇੱਕ ਜਿਹੜਾ ਪਾਰਟ ਇੱਕ ਚੰਗੇ ਇਕਨੋਮਿਸਟ ਨੇ ਮੈਨੂੰ ਕਿਹਾ ਕਿ ਵੀ ਇਹ ਜਿਹੜਾ ਪੌਜ਼ 3 ਮਹੀਨੇ ਦਾ ਹੋਇਆ, ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਟ੍ਰੇਜਰੀ ਬੌਂਡਸ। ਹੁਣ ਜਦੋਂ ਇਕੋਨਮੀ ਦਾ ਸਿਸਟਮ ਹੈ ਤੇ ਅਮਰੀਕਾ ਦੇ ਵੀ ਜਿਹੜੇ ਟ੍ਰੇਜਰੀ ਬੌਂਡਸ ਨੇ, ਜਿਵੇਂ ਚਾਈਨਾ ਨੇ $1 ਟ੍ਰਿਲੀਅਨ ਦੇ ਉਹ ਬੌਂਡ ਖਰੀਦੇ ਹੋਏ ਨੇ। ਹੁਣ ਉਹ ਜਿਹੜੇ ਬੌਂਡ ਨੇ ਉਹ ਇਨਫੈਕਟ ਫਲੂਡ ਮਨੀ ਵਾਂਗ ਹੀ ਹੈ, ਪਰ ਜੇ ਚਾਈਨਾ ਇਹ ਇੰਟੈਂਟ ਰੱਖੇ ਔਰ ਇਹ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਅਨਸਰਟਨਟੀ ਹੁੰਦੀ ਹੈ ਤੁਸੀਂ ਕੀ ਕਰਦੇ ਹੋ, ਤੁਸੀਂ ਬੈਂਕਾਂ 'ਚੋਂ ਇੱਕਦਮ ਪੈਸੇ ਕਢਾਉਣ ਚਲੇ ਜਾਂਦੇ ਹੋ। ਇਹੀ ਕਾਰਨ ਹੁੰਦਾ ਹੈ ਵੀ ਜਦੋਂ ਕੋਈ ਮੁਲਕ ਕ੍ਰਾਈਸਿਸ 'ਚ ਹੁੰਦਾ ਹੈ ਤੇ ਉਹ ਪਾਬੰਦੀ ਲਾ ਦਿੰਦਾ ਜੀ ਇੰਨੇ ਤੋਂ ਜ਼ਿਆਦਾ ਤੁਸੀਂ ਪੈਸੇ ਕਢਾ ਨਹੀਂ ਸਕਦੇ, ਕਿਉਂਕਿ ਸਾਰੀ ਖੇਡ ਤਾਂ ਪੈਸੇ ਨੂੰ ਪੈਸਾ ਖਿੱਚਦਾ ਵਾਲਾ ਹੀ ਹੈ। ਵਿਚਾਰਾ ਇੱਕ ਸਾਡਾ ਭਾਊ ਫਸ ਗਿਆ ਇਸ ਕੰਮ 'ਚ, ਹੈ ਨਾ। ਭਾਈ ਨਰਿੰਦਰ ਸਿੰਘ ਹੋਰੀ ਸੁਣਾਉਂਦੇ ਹੁੰਦੇ ਨੇ ਕਿ ਵੀ ਉਹਨੇ ਸੁਣਿਆ ਕਿ ਪੈਸੇ ਨੂੰ ਪੈਸਾ ਖਿੱਚਦਾ, ਉਹਨੇ ਵੀ 1 ਰੁਪਈਆ ਜਿਹੜਾ ਲਿਆ ਤੇ ਉਹ ਕਿਸੇ ਥਾਂ ਤੇ ਜਿੱਥੇ ਬੈਂਕ ਦੇ ਵਿੱਚ ਪਏ ਵੀ ਹੋਣੇ ਨੇ ਉਹਦੇ 'ਚ ਉਹਦੀ ਮੋਰੀ 'ਚੋਂ ਐਂ ਕਰੇ ਅੰਦਰੋਂ ਥੋੜ੍ਹੀ ਦੇਰ ਬਾਅਦ ਉਹ ਜਾ ਕੇ ਡਿੱਗ ਪਿਆ ਉਹਦੇ 'ਚ। ਉਹ ਕਹਿੰਦਾ ਯਾਰ ਧੋਖਾ ਹੋ ਗਿਆ। ਕਹਿੰਦੇ ਤਾਂ ਅਸੀਂ ਪੈਸੇ ਨੂੰ ਪੈਸਾ ਖਿੱਚਦਾ। ਕਹਿੰਦਾ ਨਹੀਂ, ਜ਼ਿਆਦਾ ਪੈਸਾ ਥੋੜੇ ਨੂੰ ਖਿੱਚਦਾ, ਵੀ ਤੇਰਾ ਇਕੱਲਾ ਸੀ ਉਹਨੇ ਖਿੱਚ ਲਿਆ। ਸੋ ਹੁਣ ਹੁੰਦਾ ਤਾਂ ਇਹੀ ਹੈ ਕਿ ਵੀ ਅਦਰਵਾਈਜ਼ ਤਾਂ ਜਦੋਂ ਹੁਣ ਇਹ ਵੀ ਹੁੰਦਾ ਜੇ ਰਿਸੈਸ਼ਨ ਆ ਗਈ ਕੋਈ ਚੀਜ਼ਾਂ ਗਾਇਬ ਥੋੜੀ ਹੋ ਜਾਂਦੀਆਂ। ਤੁਹਾਡਾ ਮਾਰਕੀਟ ਦੇ ਵਿੱਚ ਫੇਥ ਖਤਮ ਹੋ ਜਾਂਦਾ ਹੈ। ਤੁਸੀਂ ਕਾਹਲੀ ਦੇ ਨਾਲ ਜਿਹੜੇ ਵੀ ਤੁਹਾਡੇ ਹੁਣ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਹੋ ਜਾਂ ਤੁਹਾਨੂੰ ਕੋਈ 2% 3% ਜਾਂ ਇੱਕ ਜ਼ਮਾਨੇ ਫਿਕਸ ਅਮਾਊਂਟ ਤੇ ਇੰਨਾ ਤੇ ਫਲਾਣਾ ਇੰਟਰਸਟ ਦਿੱਤਾ, ਉਹ ਕੋਲੋਂ ਤਾਂ ਨਹੀਂ ਦਿੰਦੇ, ਕਿਉਂਕਿ ਉਹ ਜਦੋਂ ਤੁਸੀਂ ਜਮ੍ਹਾਂ ਕਰਵਾਉਂਦੇ ਹੋ ਬੈਂਕਾਂ ਨੇ ਅੱਗੋਂ ਇਨਵੈਸਟ ਕਰਨਾ ਹੁੰਦਾ ਹੈ। ਉਸ ਇਨਵੈਸਟਮੈਂਟ ਚੋਂ ਜੋ ਆਉਂਦਾ ਹੈ ਉਹ ਤੁਹਾਡਾ ਇੰਟਰਸਟ ਵੀ ਜਾ ਰਿਹਾ ਹੁੰਦਾ ਔਰ ਦੂਜਾ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਕੋਲ ਇੰਨੀ ਸੋਲਿਡ ਮਨੀ ਹੈ ਜਿਹੜੀ। ਤੇ ਜਦੋਂ ਪੈਨਿਕ ਹੁੰਦੀ ਹੈ, ਘਬਰਾਹਟ ਹੁੰਦੀ ਹੈ, ਲੋਕ ਪੈਸਾ ਕਢਵਾਉਣਾ ਸ਼ੁਰੂ ਕਰ ਦਿੰਦੇ ਨੇ, ਖਾਲੀ ਹੋਣਾ ਸ਼ੁਰੂ ਹੋ ਜਾਂਦਾ। ਹੁਣ ਅਮਰੀਕਾ ਦੀ ਜਿਹੜੀ ਸਟਰੈਂਥ ਹੈ, ਕਿਉਂਕਿ ਇਹ ਪ੍ਰੈਜ਼ੀਡੈਂਟ ਨਿਕਸਨ ਦੇ ਜ਼ਮਾਨੇ ਦੇ ਵਿੱਚ ਹੋਇਆ, ਜਦੋਂ ਉਸ ਤੋਂ ਪਹਿਲਾਂ ਇੱਕ ਜਿਹੜਾ ਨਾਰਮ ਸੀ ਕਿ ਵੀ ਜਿੰਨੇ ਵੀ ਨੋਟ ਛਪਣੇ ਨੇ ਉਹਨਾਂ ਦੇ ਬਰਾਬਰ ਗੋਲਡ, ਇਹ ਅਸੀਂ ਵੀ ਜਦੋਂ ਗਰੋ ਹੋ ਰਹੇ ਸੀ ਹੁੰਦਾ ਸੀ ਕਿ ਜੀ ਸੋਨਾ ਰੱਖਿਆ ਜਾਂਦਾ ਉਹਨਾਂ ਗੋਲਡ, ਔਰ ਉਹ ਵੀ ਉਸ ਬੈਲੈਂਸ ਲਈ ਹੁੰਦਾ ਹੈ ਜੋ ਇੱਕ ਪਾਸੇ ਇਹ ਨਾ ਹੋਵੇ ਵੀ ਇਨਫਲੇਸ਼ਨ ਹੋ ਜਾਏ, ਇਨਫਲੇਸ਼ਨ ਬਲੈਕ ਮਨੀ ਆ ਜਾਂਦੀ ਹੈ। ਫਿਰ ਇਹ ਜਦੋਂ ਡਾਲਰ ਦੀ ਪ੍ਰਿੰਟ, ਜਦੋਂ ਡਾਲਰ ਇੰਟਰਨੈਸ਼ਨਲ ਕਰੰਸੀ ਬਣੀ ਵਪਾਰ ਦੀ ਜਾਂ ਦੂਜੀ, ਗੋਲਡ ਵਾਲੀ ਸ਼ਰਤ ਮੁੱਕ ਗਈ। ਅਮਰੀਕਾ ਨੇ ਛਾਪ ਕੇ ਡਾਲਰ ਛਾਪੀ ਗਏ। ਕੋਵਿਡ ਵੇਲੇ ਵੀ $1 ਟ੍ਰਿਲੀਅਨ ਟਰੰਪ ਨੇ ਆ ਕੇ ਵੰਡਿਆ, ਬਾਈਡਨ ਆਇਆ ਉਹਨੇ ਫਿਰ $1 ਟ੍ਰਿਲੀਅਨ ਵੰਡਿਆ। ਲੇਕਿਨ ਇਹਦੇ ਬਾਵਜੂਦ ਡਾਲਰ ਦੀ ਸਟੇਬਿਲਿਟੀ ਇਸ ਲਈ ਸੀ ਕਿ ਬਹੁਤ ਸਾਰੇ ਟ੍ਰੇਜਰੀ ਬੌਂਡ ਜਿਹੜੇ ਨੇ ਵੱਡੇ ਮੁਲਕਾਂ ਨੇ ਖਰੀਦੇ ਹੋਏ ਨੇ ਅਮਰੀਕਾ ਦੇ। $1 ਟ੍ਰਿਲੀਅਨ ਜਿਹੜਾ 1000 ਬਿਲੀਅਨ ਤੋਂ ਜ਼ਿਆਦਾ ਦਾ ਬਣਦਾ ਹੈ ਉਹ ਚਾਈਨਾ ਦੇ ਕੋਲ ਨੇ ਅਮਰੀਕਨ ਬੌਂਡ। ਇਸੇ ਤਰ੍ਹਾਂ ਸਾਊਦੀ ਅਰੇਬੀਆ ਜਾਂ ਦੂਜੇ, ਉਹਨਾਂ ਦਾ ਪੈਸਾ ਜਿਹੜਾ ਇਨਫੈਕਟ ਉਹ ਵੀ ਅਮਰੀਕਾ 'ਚ ਹੀ ਹੈ ਉਹ ਟ੍ਰੇਜਰੀ ਬੌਂਡ ਦੇ ਲਿਹਾਜ਼ ਨਾਲ। ਸੋ ਜਦੋਂ ਇਹ ਸ਼ੁਰੂਆਤ ਹੋ ਗਈ ਇੰਡੀਕੇਸ਼ਨ ਮੁਲਕਾਂ ਦੀ ਕਿ ਬੌਂਡ ਭਾਵੇਂ ਉਹ ਜੇ ਹੁਣ ਉਹ ਖਰੀਦ ਕੇ ਵੇਚਣਗੇ ਵੀ ਘਾਟੇ 'ਚ ਵੇਚਣਗੇ, ਅਮਰੀਕਾ ਦੇ ਵਿੱਚ ਇਸ ਦਾ ਹੈ ਵੀ ਇਹ ਡੇਗ ਦੇਗਾ ਅਮਰੀਕਾ ਨੂੰ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਟਰੰਪ ਇੰਜੋਏ ਵੀ ਕਰ ਰਹੇ ਸੀ ਵੀ ਦੂਜੇ ਕਿਵੇਂ ਤਕਲੀਫ 'ਚ ਨੇ, ਕਿਵੇਂ ਤਰਲੇ ਕਰ ਰਹੇ ਨੇ, ਇਹ ਜਿਹੜਾ ਵਿਦਨ 24 ਆਵਰ ਜਿਹੜੀ ਡਿਵੈਲਪਮੈਂਟ, ਐਵੇਂ ਨਹੀਂ ਕੋਈ ਸੁੱਤੇ ਪਏ ਹੋ ਗਿਆ ਜੀ ਹੁਣ 3 ਮਹੀਨੇ ਲਈ ਫਿਰ ਜਿਹੜਾ ਰੋਕ, ਉਹ ਉਸ ਲਈ ਕਿ ਟ੍ਰੇਜਰੀ ਬੌਂਡ ਜਿਹੜੇ ਨੇ ਉਹ ਉੱਡਣੇ ਸ਼ੁਰੂ ਹੋਏ। ਹੁਣ ਇਵੇਂ ਲੱਗਦਾ ਹੈ ਵੀ ਹਰ ਇੱਕ ਦੇ ਨਾਲ ਕੋਈ ਨਾ ਕੋਈ ਡੀਲ ਸਟ੍ਰਾਈਕ ਹੋ ਜਾਏਗੀ ਉਹਦਾ, ਲੇਕਿਨ ਅਲਟੀਮੇਟਲੀ ਜਿਹੜਾ ਪਹਿਲਾਂ ਵੀ ਸਾਰੀ ਇਸ ਇਕਨੋਮਿਕਲ ਲੜਾਈ ਦੇ ਵਿੱਚ ਜੋ ਟਾਰਗੇਟਡ ਮੁਲਕ ਸੀ ਉਹ ਤਾਂ ਚਾਈਨਾ ਸੀ, ਕਿਉਂਕਿ ਚਾਈਨਾ ਇਕਨੋਮਿਕਲੀ ਔਰ ਮਿਲੀਟੈਰਲੀ ਉਹ ਅਮਰੀਕਾ ਨੂੰ ਚੈਲੰਜ ਦੇਣ ਦੇ ਕਾਬਲ ਹੋ ਗਿਆ। ਔਰ ਇਨਫੈਕਟ ਜਿਵੇਂ ਡੀਪ ਸੀਕ ਬਣਾਈ ਉਹਨਾਂ ਨੇ, ਕੁਛ ਮਾਮਲਿਆਂ 'ਚ ਤਾਂ ਅਮਰੀਕਾ ਨੂੰ ਪਿੱਛੇ ਛੱਡਤਾ ਉਹਨੇ।
ਔਰ ਇਸ ਸਭ ਚੋਂ ਹੀ ਅਸੀਂ ਇਕੱਲੀ ਇੱਕ ਡਿਵੈਲਪਮੈਂਟ ਨਹੀਂ, ਹੁਣ ਬਹੁਤਿਆਂ ਦਾ ਧਿਆਨ ਤਾਂ ਸਿਰਫ ਕਿਉਂਕਿ ਕਰੰਸੀ ਅਪ ਡਾਊਨ ਸ਼ੇਅਰ ਬਾਜ਼ਾਰ ਕੀ ਹੈ। ਹੁਣ ਜਿਹੜੀ ਇੱਕ ਖਬਰ ਜਿਹਦੀ ਬਹੁਤ ਘੱਟ ਚਰਚਾ ਹੋਈ ਕਿ ਹੁਣ ਅਮਰੀਕਾ ਦੇ ਵੱਡੇ ਜਹਾਜ਼ ਜਿਹੜੇ ਨੇ ਉਹ ਜਿਹੜਾ ਅਫਗਾਨਿਸਤਾਨ ਦਾ ਕਾਬਲ ਦਾ ਬਹੁਤ ਵੱਡਾ ਜਿਹੜਾ ਅੱਡਾ ਜਿਹੜਾ ਅਮਰੀਕਾ ਨੇ ਡਿਵੈਲਪ ਬੈਡ ਗ੍ਰੈਨ ਕਿ ਕੀ ਉਸ ਦਾ ਨਾਂ ਹੈ ਬੈਡ ਗ੍ਰੈਨ, ਉਹ ਲੱਗਦਾ ਵੀ ਅਮਰੀਕਾ ਨੇ ਡੀਲ ਬਣਾ ਲਈ ਹੈ ਤਾਲਿਬਾਨ ਸਰਕਾਰ ਨਾਲ, ਉਹਦੇ 'ਚ ਅਮਰੀਕਨ ਜਹਾਜ਼ ਦੇਖੇ ਗਏ। ਔਰ ਕਿਉਂਕਿ ਉਹ ਫਿਰ ਕਲੋਜ਼ੈਸਟ ਹੈ ਜਿਹੜਾ ਸਿੰਕਿਆਂਗ ਪ੍ਰੋਵਿੰਸ ਹੈ ਚਾਈਨਾ ਦਾ, ਉਸ ਦੇ ਉੱਤੇ ਅੱਖ ਰੱਖਣ ਦੇ ਲਈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਪਹਿਲੇ ਪੀਰੀਅਡ ਦੇ ਵਿੱਚ ਜਦੋਂ ਕੁਆਡ ਬਣਾਈ ਗਈ ਅਮਰੀਕਾ, ਜਾਪਾਨ, ਆਸਟ੍ਰੇਲੀਆ ਔਰ ਇੰਡੀਆ ਓਬਵੀਅਸਲੀ, ਉਹ ਵੀ ਚਾਈਨਾ ਨੂੰ ਘੇਰਨ ਦੀ ਲਾਈਨ। ਔਰ ਐਂ ਲੱਗਦਾ ਹੈ ਕਿ ਵੀ ਇਸ ਸਾਰੇ ਦਾ ਮਕਸਦ ਹੁਣ ਜੇ ਬਾਕੀਆਂ ਦੇ ਪੌਜ਼ ਲਾ ਦਿੱਤਾ ਹੈ ਔਰ ਉਹਦਾ ਮਤਲਬ ਹੈ ਕਿ ਕੋਈ ਨਾ ਕੋਈ ਡੀਲ ਹਰ ਇੱਕ ਦੇ ਨਾਲ ਸਟ੍ਰਾਈਕ ਹੋਏਗੀ। ਇੰਡੀਆ ਬਾਰੇ ਵੀ ਇਹ ਹੈ, ਇੰਡੀਆ ਨੇ ਵੀ ਕਿਹਾ ਕਿ ਜਿਹੜਾ ਇੰਡੀਆ ਆਈਜ਼ ਕੁਇਕ US ਟ੍ਰੇਡ ਡੀਲ ਐਮਿਡ ਟੈਰਿਫ ਪੌਜ਼ ਆਫੀਸ਼ੀਅਲ ਸੇ ਕਿ ਇੰਡੀਅਨ ਕਹਿੰਦੇ ਨੇ ਕਿ ਵੀ ਹੁਣ ਇਹ 3 ਮਹੀਨੇ ਦੇ ਵਿੱਚ ਅਸੀਂ ਕੋਈ ਨਾ ਕੋਈ ਡੀਲ ਸਾਈਨ ਕਰ ਲਾਂਗੇ। ਔਰ ਇਸ ਸਾਰੇ ਦੇ ਚੱਲਦਿਆਂ ਜੇ ਟਾਰਗੇਟਡ ਲਾਈਨ ਹੈ ਤੇ ਉਹ ਚਾਈਨਾ। ਔਰ ਈਵਨ ਟਰੰਪ ਨੇ ਜਦੋਂ ਇੱਕ ਪਾਸੇ ਟੈਰਿਫ ਲਾਈ ਸੀ ਨਾਲ ਹੀ ਕਿਹਾ ਸੀ ਕਿ ਵੀ ਸ਼ੀ ਜਿਨਪਿੰਗ ਦੁਨੀਆ ਦਾ ਬਹੁਤ ਸਿਆਣਾ ਬੰਦਾ ਹੈ, ਉਹ ਡੀਲ ਕਰੇਗਾ, ਨੈਗੋਸ਼ੀਏਟ ਕਰੇਗਾ ਇਹ ਉਹ। ਪਰ ਚਾਈਨਾ ਨੇ ਪੂਰੀ ਡਿਫਾਈਂਸ ਦਿਖਾ ਦਿੱਤੀ ਹੈ। ਚਾਈਨਾ ਨੇ ਅਮਰੀਕਾ ਨੂੰ ਕਿਹਾ ਵੀ ਇਵੇਂ ਡੀਲਸ ਨਹੀਂ ਹੁੰਦੀਆਂ ਔਰ ਅਸੀਂ ਕਿਸੇ ਵੀ ਪ੍ਰੈਸ਼ਰ ਔਰ ਦਬਾਅ ਔਰ ਧਮਕੀਆਂ ਔਰ ਬੁਲਿੰਗ ਉਸ ਦੇ ਉੱਤੇ ਨਹੀਂ। ਔਰ ਅੱਜ ਚਾਈਨਾ ਦੇ ਮੀਡੀਆ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ 1953 ਦੇ ਵਿੱਚ ਜਦੋਂ ਕੋਰੀਅਨ ਵਾਰ ਚੱਲ ਰਹੀ ਸੀ, ਕੋਰੀਅਨ ਵਾਰ ਵੀ ਪ੍ਰੋਕਸੀ ਵਾਰ ਸੀ, ਇੱਕ ਪਾਸੇ ਸਾਊਥ ਕੋਰੀਆ ਦੇ ਪਿੱਛੇ ਅਮਰੀਕਾ ਸੀ, ਨਾਰਥ ਕੋਰੀਆ ਦੇ ਪਿੱਛੇ ਚਾਈਨਾ ਖੜਾ ਸੀ। ਔਰ ਈਵਨ ਉਸ ਸਟੇਜ ਦੇ ਉੱਤੇ ਇੱਕ ਸਟੇਜ ਤੇ ਤਾਂ ਈਵਨ ਅਮਰੀਕਾ ਵੱਲੋਂ ਇਹ ਵੀ ਉਹਨਾਂ ਦੇ ਜਨਰਲਾਂ ਵੱਲੋਂ ਕਿਹਾ ਗਿਆ ਸੀ ਕਿ ਜਿਵੇਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟੇ ਨੇ ਕਿ ਵੀ ਇੱਥੇ ਕਰੋ, ਜਿਹੜੀ ਕਿ ਅਮਰੀਕਨ ਪ੍ਰੈਜ਼ੀਡੈਂਟ ਨੇ ਨਹੀਂ ਸੀ ਮੰਨਿਆ, ਜਨਰਲ ਜਿਹੜਾ ਉਸ ਵੇਲੇ ਸੀ। ਪਰ ਕੋਰੀਅਨ ਵਾਰ ਦੇ ਵਿੱਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਾਰੇ ਗਏ ਸੀ ਔਰ ਉਹਦਾ ਈਵਨ ਕੋਰੀਅਨ ਵਾਰ ਮੈਮੋਰੀਅਲ ਬਣਿਆ ਹੋਇਆ। ਉਸ ਪੀਰੀਅਡ 'ਚ ਮਾਓ ਜ਼ੇਤੁੰਗ ਨੇ ਜਿਹੜਾ ਹਾਲਾਂਕਿ ਚਾਈਨਾ ਨਵਾਂ ਉੱਭਰਿਆ ਸੀ 1948 'ਚ ਹੀ, ਉਹਨੇ ਇੱਕ ਪਾਸੇ ਜਾਪਾਨੀਆਂ ਦੇ ਨੂੰ ਉੱਥੋਂ ਕੱਢਿਆ ਨੈਨਕਿੰਗ ਔਰ ਦੂਸਰੇ ਤੋਂ, ਔਰ ਜਿਹੜਾ ਉਹਨਾਂ ਦਾ ਰਸ਼ੀਆ ਦੇ ਨਾਲ ਵੀ ਤਕਰਾਰ ਸੀ, ਰਸ਼ੀਆ ਨੂੰ ਮਨਚੂਰੀਆ 'ਚੋਂ ਭਜਾਇਆ। ਔਰ ਚਿਆਂਗ ਕਾਈ ਸ਼ੇਕ ਜਿਹੜਾ ਉਸ ਵੇਲੇ ਇਹਨਾਂ ਦਾ ਵੈਸਟਰਨ ਪਾਵਰਸ ਦਾ ਹੱਥ ਠੋਕਾ ਸੀ, ਉਹ ਸਾਰਾ ਉਹਨਾਂ ਦਾ ਕਲਚਰਲ ਟ੍ਰੇਜਰ ਲੈ ਕੇ ਫਾਰਮੋਸਾ ਚਲਾ ਗਿਆ, ਜਿਸ ਫਾਰਮੋਸਾ ਨੂੰ ਅੱਜ ਤਾਈਵਾਨ ਕਹਿੰਦੇ ਨੇ। ਤਾਂ ਉਸ ਪੀਰੀਅਡ 'ਚ ਵੀ ਕਿਉਂਕਿ ਜਦੋਂ ਤੁਸੀਂ ਚਾਈਨੀਜ਼ ਰੈਜ਼ੀਲੀਅੰਸ ਜਾਂ ਹਾਲਾਂਕਿ ਐਜ਼ ਏ ਅਮਰੀਕਨ ਸਾਡੇ ਇੰਟਰਸਟ ਅਮਰੀਕਾ ਨਾਲ ਜੁੜੇ ਹੋਏ ਨੇ, ਪਰ ਹਮੇਸ਼ਾ ਹਕੀਕਤ ਉਹ ਹੁੰਦੀ ਹੈ ਜਦੋਂ ਤੁਸੀਂ ਸੱਚ ਨੂੰ ਬਿਆਨਦੇ ਹੋ, ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਤੇ ਜੇ ਚਾਈਨਾ ਦੀ ਡਿਫਾਈਂਸ ਹੁਣ ਇੰਡੀਆ ਕਦੋਂ ਦਾ ਚੱਲ ਰਿਹਾ, ਮੂੰਹ ਨੂੰ ਕਿਵੇਂ ਜੀਭ ਲਾ, ਕਿਉਂਕਿ ਕੋਵਿਡ ਨੇ ਬੇਸਿਕਲੀ ਜਿਹੜਾ ਬੰਦਾ ਨਿਊਟਰਲ ਹੋਣ ਦਾ ਸੋ ਕਾਲਡ ਕਿ ਜੀ ਅਸੀਂ ਕੁਝ ਨਹੀਂ ਕਹਿ ਰਹੇ, ਮਤਲਬ ਤਾਂ ਇਹ ਹੈ ਵੀ ਜਿਹਦੀ ਤੂਤੀ ਬੋਲ ਰਹੀ ਆ ਤੁਸੀਂ ਉਹਦੇ ਨਾਲ ਹੋ। ਸੋ ਇਹਨਾਂ ਦੀ ਤਾਂ ਸਿਵਲਾਈਜੇਸ਼ਨ ਹੈ ਹੀ ਨਹੀਂ, ਕੋਈ ਬੇਸ ਹੀ ਨਹੀਂ ਹੈ। ਹਮੇਸ਼ਾ ਜੋ ਆਇਆ ਦਿਲੀਸ਼ਵਰੋ ਈਸ਼ਵਰੋ, ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਰੱਬ ਹੈ, ਨਾਕੀ ਰਗੜੇ ਹੋਏ ਨੇ। ਇਸ ਲਈ ਤੁਹਾਨੂੰ ਦੁਨੀਆ ਦੇ ਛੋਟੇ ਮੁਲਕਾਂ ਦੇ ਵੀ ਰਿਐਕਸ਼ਨ ਦੇਖਣ 'ਚ ਆਏ, ਨਜ਼ਰ ਆਏ। ਉਹਨਾਂ ਨੇ ਆਪਣੀ ਜਿਹੜੀ ਹੈ ਉਹ ਇੰਟਰਸਟ ਪ੍ਰੋਟੈਕਟ ਕਰਨ ਦੀ ਗੱਲ ਕੀਤੀ, ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਲੇਕਿਨ ਚਾਈਨਾ ਜਿਹੜੇ ਚਾਈਨਾ ਨੂੰ ਸਮਝਦੇ ਨੇ ਉਹਨਾਂ ਦੇ ਸਿਵਲਾਈਜੇਸ਼ਨ ਪਾਰਟ ਨੂੰ, ਉਹ ਆਪਣੇ ਰਾਜ ਨੂੰ ਜਿਹੜਾ ਮਿਡਲ ਕਿੰਗਡਮ ਕਹਿੰਦੇ ਨੇ। ਹੁਣ ਮਿਡਲ ਕਿੰਗਡਮ ਕੀ ਹੈ ਕਿ ਬਿਟਵੀਨ ਦਾ ਹੈਵਨ ਐਂਡ ਦਾ ਅਰਥ ਅਸੀਂ ਇਹ, ਔਰ ਹਜ਼ਾਰਾਂ ਸਾਲਾਂ ਦੀ ਉਹਨਾਂ ਦੀ ਸਿਵਲਾਈਜੇਸ਼ਨ ਹੈ। ਸੋ ਜਿਨ੍ਹਾਂ ਮੁਲਕਾਂ ਦੀ ਸਿਵਲਾਈਜੇਸ਼ਨਲ ਬੇਸ ਹੁੰਦਾ ਉਹਨਾਂ ਕੋਲ ਰੈਜ਼ੀਲੀਅੰਸ, ਟੋਲਰੈਂਸ, ਸਟ੍ਰੈਟੇਜਾਈਜ਼ ਕਰਨਾ। ਈਰਾਨ ਹੁਣ ਇਹਦੇ ਬਾਵਜੂਦ, ਹੁਣ ਈਰਾਨ ਤੇ 1979 ਤੋਂ ਕਿੰਨੇ ਸਾਲ ਹੋ ਗਏ ਜੀ, ਮਤਲਬ 45 ਸਾਲ ਆਲਮੋਸਟ ਹੋ ਗਏ, ਕਿੰਨੀਆਂ ਸੈਂਕਸ਼ਨਸ ਲੱਗੀਆਂ, ਉਹਨਾਂ ਦਾ ਜੀਣਾ ਹਾਰਾ, ਲੇਕਿਨ ਉਹਨਾਂ ਨੇ ਗਿਵਨ ਨਹੀਂ ਕੀਤਾ। ਔਰ ਈਵਨ ਇਸਲਾਮਿਕ ਵਰਲਡ 'ਚ ਫਲਸਤੀਨ ਦੇ ਮੁੱਦੇ ਤੇ ਜਾਂ ਇਜ਼ਰਾਈਲ ਦੇ ਮੁੱਦੇ ਤੇ ਬਾਕੀ ਜਿਹਨੇ ਸੋਨੇ ਦੀਆਂ ਟਾਇਲਟ 'ਚ ਬਹਿ ਕੇ ਹੱਗਣ ਵਾਲੇ ਜਿਹੜੇ ਨੇ ਸਾਊਦੀ ਅਰੇਬੀਆ ਸਮੇਤ
ਸਭ ਨੇ ਨੱਕ ਰਗੜੇ ਹੋਏ ਨੇ, ਕੋਈ ਕਰਦਾ ਨਹੀਂ। ਜੇ ਚੈਲੰਜ ਕੀਤਾ ਤੇ ਚਾਈਨਾ ਨੇ ਕੀਤਾ, ਉਹ ਭਾਵੇਂ ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਨਾ ਸਹਿਮਤ ਹੋਈਏ, ਉਹ ਜੇ ਈਵਨ ਪ੍ਰੋਕਸੀ ਵਾਰ ਵੀ ਹੈ, ਉਹ ਹਮਾਸ ਹੈ ਜਾਂ ਹਿਜ਼ਬੁੱਲਾ ਹੈ ਜਾਂ ਯਮਨ ਦੇ ਹੂਤੀ ਤੇ ਦੂਜੇ ਤੀਜੇ ਲੋਕ ਨੇ। ਕਿਉਂਕਿ ਜੇ ਤੁਸੀਂ ਈਰਾਨ ਨੂੰ ਸਮਝਣਾ ਹੈ ਤੇ ਉਹਨਾਂ ਦੀ ਵੀ ਤੁਹਾਨੂੰ ਸਿਵਲਾਈਜੇਸ਼ਨਲ ਜਿਹੜੀ ਹੈ ਉਹ ਗੱਲ ਸਮਝਣੀ ਹੋਏਗੀ। ਸੋ ਚਾਈਨਾ ਨੇ, ਮੈਂ ਜਦੋਂ ਕੋਰੀਅਨ ਵਾਰ ਦੀ ਗੱਲ ਕਰ ਰਿਹਾ ਕਿ ਉਸ ਪੀਰੀਅਡ 'ਚ 1953 'ਚ ਮਾਓ ਜ਼ੇ ਤੁੰਗ ਨੇ ਅਮਰੀਕਾ ਨੂੰ ਇਹ ਕਿਹਾ ਸੀ, ਉਦੋਂ ਵੀ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਸੁੱਟ ਦਿਆਂਗੇ ਐਟਮ, ਅਸੀਂ ਇਹ ਉਹਨੇ ਕਿਹਾ ਤੁਸੀਂ ਸਾਨੂੰ ਜਾਣਦੇ ਨਹੀਂ, ਅਸੀਂ ਵੀ ਵਿਲ ਫਾਈਟ ਟੂ ਦਾ ਲਾਸਟ ਮੈਨ ਔਰ ਵੀ ਵਾਂਟ ਬੈਕ ਆਫ। ਹੁਣ ਆਲ ਆਫ ਏ ਸਡਨ ਇਹ 1953-54 ਦੀ ਮਾਓ ਜ਼ੇ ਤੁੰਗ ਦੀ ਪ੍ਰੈਜੈਂਟੇਸ਼ਨ ਹੈ। ਹੁਣ ਆਲਮੋਸਟ 70 ਸਾਲ ਤੋਂ ਜ਼ਿਆਦਾ ਬਾਅਦ ਅੱਜ ਚਾਈਨੀਜ਼ ਮੀਡੀਆ ਔਰ ਉਹਨਾਂ 'ਚੋਂ ਉਹਦੀ ਮਾਓ ਜ਼ੇ ਤੁੰਗ ਦੀ ਉਹ ਸਪੀਚ ਜਿਹੜੀ ਉਹਨੇ ਉਹਨਾਂ ਦਾ ਚੈਂਬਰ ਆਫ ਕਮਰਸ ਜਿਸ ਕਿਸਮ ਉਹਦੇ 'ਚ ਐਡਰੈਸ ਕਰਦਿਆਂ ਦਿੱਤੀ ਸੀ, ਉਹ ਪਲੇ ਹੋ ਰਹੀ ਹੈ। ਸੋ ਚਾਈਨਾ ਨੇ ਬਿਲਕੁਲ ਕਲੀਅਰ ਮੈਸੇਜ ਦੇ ਦਿੱਤਾ, ਔਰ ਟਰੰਪ ਨੇ ਜਿੱਥੇ ਬਾਕੀ ਸਾਰੇ ਮੁਲਕਾਂ ਦਾ ਪੌਜ਼ ਕੀਤਾ, ਉੱਥੇ ਚਾਈਨਾ ਦੇ 125% ਕਰਤਾ, ਚਾਈਨਾ ਨੇ ਵਾਪਸੀ 84% ਅੱਗੇ ਹੋਰ ਉਹਦੇ 'ਚ ਸ਼ਾਮਲ ਕਰ ਦਿੱਤਾ। ਮਤਲਬ ਇਹ ਹੈ ਕਿ ਵੀ ਇਹ ਹਾਲਾਂ ਦੇਖਿਆ ਤਾਂ ਇਹ ਜਾਂਦਾ ਕਿ ਹੂ ਵਿਲ ਬਲਿੰਕ ਫਸਟ, ਜਦੋਂ ਕੋਈ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਕਰ ਰਿਹਾ ਹੁੰਦਾ ਵੀ ਪਹਿਲਾਂ ਪਲਕਾਂ ਕੌਣ ਝਪਕਦਾ ਹੈ। ਲੇਕਿਨ ਚਾਈਨਾ ਨੇ, ਔਰ ਅੱਜ ਸਾਰੇ ਹੈਡਲਾਈਨਸ ਵੀ ਉਹਨਾਂ ਦੀਆਂ US ਚਾਈਨਾ ਟਿਟ ਫॉर ਟੈਟ ਟੈਰਿਫਸ, ਔਰ ਇਹ ਜਦੋਂ ਟਿਟ ਫॉर ਟੈਟ ਸ਼ੁਰੂ ਹੋ ਜਾਂਦਾ ਹੈ ਇਹਦੇ 'ਚ ਫਿਰ ਫਾਲਸ ਈਗੋ ਵੀ ਸ਼ਾਮਲ ਹੁੰਦੀ ਹੈ। ਉਸ ਦੇ ਵਿੱਚ ਕਈ ਵਾਰ ਤੁਸੀਂ ਕਿਸੇ ਵੀ ਪਾਸੇ ਜਾਣ ਦੀ ਗੱਲ ਕਰਦੇ ਹੋ, ਪਰ ਚਾਈਨਾ ਆਰਾਮ ਨਾਲ ਨਹੀਂ ਬੈਠਾ। ਉਹਨਾਂ ਨੇ ਆਲਰੇਡੀ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਨਾਲ, ਮੁਲਕਾਂ ਨਾਲ ਨੈਗੋਸ਼ੀਏਸ਼ਨ ਓਪਨ ਕਰ ਲਈ ਹੈ। ਉਹ ਇਹ ਮੰਨ ਕੇ ਤੁਰਦਾ ਹੈ ਕਿ ਵੀ ਜੇ ਅਮਰੀਕਾ ਦੇ ਨਾਲ ਟੋਟਲ ਬਲੌਕ ਵੀ ਹੋ ਜਾਏ ਸਾਰਾ ਟ੍ਰੇਡ, ਤੇ ਅਲਟਰਨੇਟ ਮਾਰਕੀਟ ਕੀ ਲੱਭਣੀ ਹੈ। ਔਰ ਇਸ ਦੇ ਉੱਤੇ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਬਾਹਰਲੇ ਜਿਹੜਾ ਗੱਲਬਾਤ ਕੀਤੀ ਹੈ ਯੂਰਪੀਅਨ ਯੂਨੀਅਨ ਦੇ ਨਾਲ, ਔਰ ਇਹ ਯੂਰਪੀਅਨ ਯੂਨੀਅਨ ਦੀ ਜਿਹੜੀ ਲੀਡਰ ਹੈ ਉਹ ਵੀ ਬੀਬੀ ਕਾਫੀ ਵੋਕਲ ਹੈ, ਪ੍ਰੈਜ਼ੀਡੈਂਟ ਯੂਰਲ ਹੈ। ਔਰ ਜਦੋਂ ਹੁਣ ਇਹਨਾਂ ਨੇ ਟੈਰਿਫਸ ਲਾਈਆਂ ਸੀ, ਅੱਜ ਯੂਰਪੀਅਨ ਯੂਨੀਅਨ ਵਾਲੇ ਅਮਰੀਕਾ ਤੇ ਲਾਉਣ ਜਾ ਰਹੇ ਸੀ, ਚਾਈਨਾ ਵਾਂਗ ਉਹ ਵੀ ਡਿਫਾਈਨਡ ਨੇ। ਲੇਕਿਨ ਜਦੋਂ 90 ਦਿਨ ਦਾ ਪੌਜ਼ ਕਰਤਾ ਤਾਂ ਉਹਨਾਂ ਨੇ ਵੀ 90 ਦਿਨ 3 ਮਹੀਨੇ ਦਾ ਯੂਰਪੀਅਨ ਯੂਨੀਅਨ ਪੌਜ਼ਸ ਟੈਰਿਫ ਰਿਟੈਲੀਏਸ਼ਨ ਫॉर 90 days ਟੂ ਮੈਚ ਟਰੰਪ ਮੂਵ ਹੋਲਡਿੰਗ ਆਊਟ ਹੋਪ ਫॉर ਟਾਕਸ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਆਸ ਕਰਦੇ ਹਾਂ ਕਿ ਇਹ ਜਿਹੜਾ ਹੁਣ ਇਹ ਜਿਹੜੀਆਂ ਨੇ ਉਹਦੇ 'ਚ ਕਈ ਬਿਲੀਅਨਸ ਦੀ ਗਿਣਤੀ ਹੈ ਕਿ ਵੀ ਇਹਨੇ 23 ਬਿਲੀਅਨ US ਗੁੱਡਸ ਦੇ ਉੱਤੇ ਹੈ, ਤੇ ਇਹਨਾਂ ਉਹਨਾਂ ਦਾ ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਚਾਈਨਾ ਨੇ ਜਿਹੜਾ ਉਹਨਾਂ ਦੇ 1-to-1 ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ, ਔਰ ਜਿਹਦੇ 'ਚ ਜਿਹੜਾ ਟਰੰਪਸ ਗਲੋਬਲ ਟੈਰਿਫਸ ਦੇ ਉੱਤੇ ਗੱਲ ਕਰਦੇ ਆ, ਸਾਈਟਿੰਗ ਏ ਲੈਕ ਆਫ ਰਿਸਪੈਕਟ ਟਰੰਪ ਸੈਟ ਚਾਈਨਾ ਸਪੈਟ ਫਰੋਮ ਅਦਰ ਕੰਟਰੀਜ਼, ਚਾਈਨਾ ਅਪਾਰਟ ਫਰੋਮ ਅਦਰ ਕੰਟਰੀਜ਼। ਉਹਨੇ ਚਾਈਨਾ ਨੇ ਕਿਹਾ ਕਿ ਵੀ ਇਹ ਜਿਹੜਾ ਰੈਸੀਪ੍ਰੋਕਲ ਟੈਰਿਫਸ ਦੀ ਲਾਈਨ ਹੈ ਇਹ ਦੁਨੀਆ ਦੇ ਵਿੱਚ ਇੱਕ ਖਲਾਅ ਪੈਦਾ ਕਰਨ ਦੀ ਲਾਈਨ ਹੈ, ਔਰ ਚਾਈਨੀਜ਼ ਦੇ ਉੱਤੇ 5 ਗੁਣਾ ਜ਼ਿਆਦਾ ਟੈਰਿਫ ਲਾਈ ਗਈ ਹੈ। ਔਰ ਚਾਈਨਾ ਨੇ ਇਹ ਟਿਟ ਫॉर ਟੈਟ ਲਾਈਨ ਉਹਨਾਂ ਨੇ ਕਿਹਾ ਜੀ ਠੀਕ ਹੈ, ਹੁਣ ਅਸੀਂ ਉੱਥੇ ਤੱਕ ਜਾਵਾਂਗੇ ਜਿੱਥੋਂ ਤੱਕ ਤੁਸੀਂ ਜਾਣਾ ਚਾਹੁੰਦੇ ਹੋ, ਅਸੀਂ ਇਹ ਸਾਰੇ ਤੋਂ ਪਿੱਛੇ ਨਹੀਂ ਹਟਾਂਗੇ। ਔਰ ਇਹ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਚਾਈਨਾ ਨੇ ਨੈਗੋਸ਼ੀਏਸ਼ਨ ਓਪਨ ਕੀਤੀ ਹੈ ਕਿ ਵੀ ਤੁਸੀਂ ਦੱਸੋ ਕਿ ਵੀ ਅਸੀਂ ਜਿਹੜਾ ਮਿਊਚੁਅਲ ਕੀ ਸਾਡੇ ਇੰਟਰਸਟ ਆਪਸ 'ਚ ਮਿਲਦੇ ਨੇ। ਹਾਲਾਂਕਿ ਯੂਰਪੀਅਨ ਯੂਨੀਅਨ ਦੇ ਕੁਝ ਮੁਲਕ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦਾ ਵੀ ਹਿੱਸਾ ਨੇ। ਔਰ ਇਸ ਸਾਰੇ ਦੇ ਚੱਲਦਿਆਂ ਚਾਈਨਾ ਦੀ ਜਿਹੜੀ ਰੀਚ ਆਊਟ ਹੈ, ਚਾਈਨਾ ਰੀਚਸ ਆਊਟ ਟੂ ਅਦਰਸ ਐਜ਼ ਟਰੰਪ ਲੇਅਰਸ ਔਨ ਟੈਰਿਫਸ। ਔਰ ਹੁਣ ਇੰਟਰਸਟਿੰਗ ਗੱਲ ਇਹ ਹੈ ਵੀ ਰੂਸ ਤੇ ਅਮਰੀਕਾ ਨੇ ਕੋਈ ਟੈਰਿਫ ਨਹੀਂ ਲਾਈ, ਹਾਲਾਂਕਿ ਸੈਂਕਸ਼ਨਸ ਨੇ ਉਹਦੇ ਤੇ ਜੋ ਯੂਕਰੇਨ ਵਾਰ ਕਰਕੇ ਲੱਗੀਆਂ ਹੋਈਆਂ। ਔਰ ਇਸ ਦੇ ਉੱਤੇ ਉਹਨਾਂ ਨੇ ਚਾਈਨਾ ਦੇ ਜਿਹੜੇ ਫੋਕਸ ਹੁਣ ਯੂਰਪ ਦੇ ਉੱਤੇ ਹੈ। ਚਾਈਨਾ ਹੈਜ਼ ਦਸ ਫਾਰ ਫੋਕਸਡ ਔਨ ਯੂਰਪ। ਫੋਨ ਕਾਲ ਹੋਈ ਪ੍ਰੀਮੀਅਰ ਚਾਈਨਾ ਦੇ ਲੀ ਯੂਆਂਗ ਤੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਬੀਬੀ ਜਿਹੜੀ ਹੈ ਉਰਸੁਲਾ ਵੌਨ ਡੈਰ ਲੇਅਨ, ਔਰ ਉਹਨਾਂ ਨੇ ਕਿਹਾ ਜੀ ਵੀ ਆਰ ਸੈਂਡਿੰਗ ਏ ਪੋਜ਼ਿਟਿਵ ਮੈਸੇਜ ਟੂ ਦ ਆਊਟਸਾਈਡ ਵਰਲਡ। China is willing to work with the European Union to jointly implement the important consensus reached by the leaders of China and the European Union. So China ਇਹ ਹੋਪ ਕਰਦਾ ਹੈ
ਕਿ ਯੂਰਪੀਅਨ ਯੂਨੀਅਨ ਦੇ ਨਾਲ ਉਹ ਟ੍ਰੇਡ ਬੈਲੈਂਸ ਕਰ ਲਏਗਾ ਜੇ ਅਮਰੀਕਾ, ਕਿਉਂਕਿ ਅਮਰੀਕਾ ਯੂਰਪੀਅਨ ਯੂਨੀਅਨ ਨੂੰ ਵੀ ਉਨਾ ਹੀ ਝਟਕਾ ਦਿੱਤਾ ਸੀ ਉਹਨੇ, ਹੁਣ ਜਿਹੜਾ ਪੌਜ਼ ਤਾਂ ਕਰ ਦਿੱਤਾ ਹੈ ਕਿਉਂਕਿ ਚਾਈਨਾ ਨੂੰ ਸਿੰਗਲ ਆਊਟ ਕੀਤਾ ਹੈ। ਫਿਰ ਇੱਕ ਵੀਡੀਓ ਕਾਨਫਰੰਸ ਚਾਈਨੀਜ਼ ਕਮਰਸ ਮਿਨਿਸਟਰ ਵੈਂਗ ਵੈਂਟੈਗੋ ਤੇ ਯੂਰਪੀਅਨ ਯੂਨੀਅਨ ਕਮਿਸ਼ਨਰ ਫॉर ਟ੍ਰੇਡ ਐਂਡ ਇਕਨੋਮਿਕ ਸਿਕਿਉਰਿਟੀ ਸੈਫਕੋਵਿਕ ਦੇ ਵਿੱਚ ਵੀ ਹੋਈ। ਉਹਦੇ 'ਚ ਵੀ ਉਹਨਾਂ ਨੇ ਰੈਸੀਪ੍ਰੋਕਲ ਟੈਰਿਫਸ ਨੂੰ ਡਿਸਕਸ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਚਾਈਨਾ ਨੇ ਕਿਹਾ ਕਿ ਇਹ ਟੈਰਿਫਸ ਨੇ ਦੇ ਸੀਰੀਅਸਲੀ ਇਨਫ੍ਰਿੰਜ ਅਪੋਨ the legitimate interests of all countries, seriously violate World Trade Organization rules, seriously damage the rules-based multilateral trading system, and seriously impact the stability of the global economic order. ਕਿ ਜਿਹੜਾ ਇੱਕ global order ਬਣਿਆ ਸੀ World Trade Organization ਦੇ clause ਸੀ, ਔਰ it is typical act of unilateralism, protectionism and economic bullying. ਕਿ ਅਮਰੀਕਾ ਜਿਹੜਾ ਉਹ ਬੁਲਿੰਗ ਕਰ ਰਿਹਾ ਇਕਨੋਮਿਕ, ਇਹ ਪ੍ਰੋਟੈਕਸ਼ਨਿਸਟ ਅਪਰੋਚ ਲੈ ਰਿਹਾ ਔਰ ਯੂਨੀਲੈਟਰਲ ਇੱਕ ਤਰਫਾ, ਔਰ ਇਹ ਸਾਰੀ ਵਾਇਲੇਸ਼ਨ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਰਾਹੀਂ ਚਾਈਨਾ ਜਿਹੜਾ ਉਹ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਨੂੰ ਤਿਆਰ ਹੈ, ਬਟ ਇਫ ਦਾ US insists on its own way, China will fight to the end। ਕਿ ਜੇ ਇਹਨਾਂ ਨੇ ਇਹੀ ਰੱਖਿਆ ਆਪਣਾ ਤੌਰ ਤਰੀਕਾ, ਔਰ ਇਸ ਤੋਂ ਬਿਨਾਂ ਫਿਰ ਜਿਹੜੀ ਸਾਊਥ ਏਸ਼ੀਅਨ ਨੇਸ਼ਨਸ ਦੀ 10 ਮੈਂਬਰੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਵੀ ਚਾਈਨਾ ਨੇ ਰਾਬਤਾ ਖੋਲ੍ਹਿਆ, ਭਾਰਤ ਦੇ ਨਾਲ ਵੀ ਉਹਨਾਂ ਨੇ ਖੋਲ੍ਹਿਆ। ਭਾਰਤ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਦੇਖੋ ਸਾਰਾ, ਪਰ ਇਹ ਚਾਈਨਾ ਨੂੰ ਵੀ ਪਤਾ ਹੈ ਕਿ ਵੀ ਅਲਟੀਮੇਟਲੀ ਭਾਰਤ ਨੇ ਅਮਰੀਕਾ ਦੇ ਖਾਨੇ 'ਚ ਹੀ ਪੈਣਾ, ਕਿਉਂਕਿ ਮੋਦੀ ਦੀਆਂ ਜੋ ਹਰਕਤਾਂ ਸੀ ਇਹਦੇ ਬਾਵਜੂਦ ਕਿ ਕਿੰਨਾ ਟਰੰਪ ਨੇ ਠਿੱਠ ਕੀਤਾ, ਇਹਦੇ ਬਾਵਜੂਦ ਸਾਰੀ ਦੁਨੀਆ ਬੋਲ ਰਹੀ ਹੈ, ਉਹਨਾਂ ਦੀ ਆਵਾਜ਼ ਨਹੀਂ ਨਿਕਲ ਰਹੀ। ਸੋ ਅਲਟੀਮੇਟਲੀ ਉਹਨਾਂ ਨੇ ਉੱਥੇ ਹੀ ਜਾਣਾ, ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ, ਹੁਣ ਪਤਾ ਹੈ। ਲੇਕਿਨ ਇਨ ਦਾ ਮੀਨ ਟਾਈਮ ਚਾਈਨਾ ਬਾਕੀ ਸਾਰਿਆਂ ਨੂੰ ਕਰ ਰਿਹਾ। ਸੋ ਅਸੀਂ ਇਸ ਦੇ ਉੱਤੇ, ਕਿਉਂਕਿ ਅਸੀਂ ਤਾਂ ਗੱਲਾਂ ਹੀ ਕਰ ਸਕਦੇ ਹਾਂ, ਹੋਰ ਤਾਂ ਇਹਦੇ ਕੀ ਇੰਪੈਕਟ ਹੋਣਗੇ, ਪਰ ਸਾਡੇ ਇੱਕ ਨੌਜਵਾਨ ਨੇ ਸਾਨੂੰ ਇੱਕ ਪੂਰਾ ਖਾਕਾ ਬਣਾ ਕੇ ਭੇਜਿਆ, ਕਿਉਂਕਿ ਜਿਹੜੀ ਇੰਡੀਆ ਦੇ ਨਾਲ ਟੈਰਿਫ ਦੇ ਮੁੱਦੇ ਤੇ ਜੇ ਇਹਨਾਂ ਦੀ ਕੋਈ ਟ੍ਰੇਡ ਡੀਲ ਹੁੰਦੀ ਹੈ, ਜਿਹੜੀ ਸਫਰਰ ਇੱਕ ਕਲਾਸ ਐਗਰੀਕਲਚਰ, ਕਿਉਂਕਿ ਅਮਰੀਕਾ ਦਾ ਬਹੁਤ ਦਬਾਅ ਹੈ ਕਿ ਵੀ ਐਗਰੀਕਲਚਰ ਲਈ ਮਾਰਕੀਟ ਖੋਲ੍ਹੋ। ਸੋ ਉਹਦੇ 'ਚ ਜਿਹੜੇ ਸਿੱਖ ਇੰਟਰਸਟ ਹੈ, ਸਿੱਖ ਪੰਜਾਬ ਨਾਲ ਜੁੜਿਆ ਹੋਇਆ, ਇੰਡੀਅਨ ਆਕੂਪਾਈਡ ਪੰਜਾਬ ਨਾਲ, ਉਹ ਤਾਂ ਸਾਡਾ ਟ੍ਰੇਡ ਇੰਟਰਸਟ ਹੈ। ਸੋ ਉਸ ਦੇ ਉੱਤੇ ਕਿ ਭਾਈ ਸਾਨੂੰ ਕੀ ਉਸ ਹਾਲਤ ਜਦੋਂ ਕਿ ਸਡਨਲੀ ਜਿਹੜੇ ਨੇ ਸਾਡੇ ਕਿਸਾਨ ਔਰ ਕਿਰਸਾਨੀ ਪੰਜਾਬ ਦੀ ਔਰ ਬਾਕੀ ਪ੍ਰਭਾਵਿਤ ਹੋਏਗੀ, ਉਹ ਮਾਡਲ ਅਸੀਂ ਆਉਣ ਵਾਲੇ ਅਗਲੇ ਹਫ਼ਤਿਆਂ ਦੇ ਵਿੱਚ ਡਿਸਕਸ ਕਰਾਂਗੇ। ਤੇ ਇਸ ਘੜੀ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਦੁਨੀਆ ਦੇ ਵਿੱਚ ਅਮਨ ਅਮਾਨ ਹੋਏ, ਔਰ ਇਹ ਕੋਈ ਵੀ ਇੱਕ ਜੰਗ ਚੋਂ ਨਿਕਲ ਕੇ ਦੂਜਾ, ਕਿਉਂਕਿ ਇਹ ਜਿਹੜੀ ਇਕਨੋਮਿਕਲ ਵਾਰਫੇਅਰ ਹੁੰਦੀ ਹੈ, ਇਹ ਕਈ ਹਾਲਤਾਂ ਦੇ ਵਿੱਚ ਦੂਸਰੀ ਜੰਗ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ, ਕਿਉਂਕਿ ਜਦੋਂ ਜਿਸ 'ਚੋਂ ਤੁਹਾਡੀ ਰੋਟੀ ਰੋਜ਼ੀ ਨਿਕਲਣੀ ਹੈ, ਜੋ ਲਾਈਨ, ਕਿਉਂਕਿ ਇਹਦੇ 'ਚੋਂ ਕਿੰਨੇ ਅਨਇੰਪਲੋਇਡ ਹੋਣਗੇ, ਲੱਖਾਂ ਲੋਕ ਬੇਰੁਜ਼ਗਾਰ ਹੋਣਗੇ, ਸਪਲਾਈ ਚੇਨਸ ਟੁੱਟਣਗੀਆਂ, ਔਰ ਜੋ ਆਧਾਰ ਸਾਰਿਆਂ ਦਾ ਬਣਿਆ ਹੋਇਆ ਉਹ ਜਦੋਂ ਤੁਹਾਡੀ ਰੋਟੀ ਰੋਜ਼ੀ ਦੇ ਰਸਤੇ ਬੰਦ ਹੋ ਜਾਂਦੇ ਨੇ, ਫਿਰ ਸੁਸਾਈਡ ਵੱਧਦੇ ਨੇ, ਕਿੰਨੇ ਬੱਚਿਆਂ ਦੀ ਐਜੂਕੇਸ਼ਨ ਪ੍ਰਭਾਵਿਤ ਹੋਏਗੀ। ਔਰ ਇਕੱਲਾ ਇੱਕ ਫੈਕਟਰ ਨਹੀਂ ਹੈ, ਹੁਣ ਜਿਵੇਂ ਸਟੂਡੈਂਟਸ ਨੇ, ਲੱਖਾਂ ਸਟੂਡੈਂਟ ਭਾਰਤ ਔਰ ਬਾਕੀ ਮੁਲਕਾਂ ਤੋਂ ਅਮਰੀਕਾ 'ਚ ਪੜ੍ਹਨ ਆਉਂਦੇ ਨੇ। ਹੁਣ ਇੱਕ ਹੁੰਦਾ ਸੀ ਕਿ ਸਟੂਡੈਂਟ ਜਦੋਂ ਤੁਸੀਂ ਵੀਜ਼ਾ ਤੁਹਾਡਾ ਖਤਮ ਹੋਇਆ, ਤੁਹਾਨੂੰ 3 ਸਾਲ ਦਾ ਟਾਈਮ ਫਰੇਮ ਮਿਲਦਾ ਸੀ ਕਿ ਤੁਸੀਂ ਕੰਮ ਕਰ ਸਕਦੇ ਹੋ, ਕਿਉਂਕਿ ਐਜੂਕੇਸ਼ਨ ਤਾਂ ਬਹੁਤ ਮਹਿੰਗੀ ਹੈ। ਹੁਣ ਫੋਰਨ ਪੜ੍ਹਨ ਦੇ ਲਈ ਪੇਰੈਂਟਸ ਚੁੱਕ ਚੁਕਾ ਕੇ ਭੇਜ ਦਿੰਦੇ ਸੀ, ਪਰ ਉਹਨੂੰ ਹੁੰਦਾ ਸੀ ਵੀ ਇੱਥੇ ਜਿਹੜਾ ਲੋਨ ਲਿਆ ਉਹ 2-3 ਸਾਲ ਕੰਮ ਕਰਕੇ ਤੇ ਇਨ ਦਾ ਮੀਨ ਟਾਈਮ ਉਹ ਕਿਸੇ ਨਾ ਕਿਸੇ ਕੰਪਨੀ ਨਾਲ ਦੂਜੇ ਜਿਹੜੇ H1B ਕਰ ਦਿੰਦੇ ਸੀ। ਹੁਣ ਜਿਹੜੀ ਟਰੰਪ ਦੀਆਂ ਇਹ ਲਾਈਨਸ ਨੇ ਇਲੀਗਲ ਜਾਂ ਦੂਜੇ ਤਾਂ ਹੈ ਹੀ ਹੈ, ਉਹ 3 ਸਾਲ ਵਾਲੀ ਜਿਹੜੀ ਨੌਕਰੀ ਦੀ ਆਪਸ਼ਨ ਹੈ ਉਹ ਵੀ ਖਤਮ ਹੋ ਰਹੀ ਹੈ। ਹੋ ਰਿਹਾ ਵੀ ਪੜ੍ਹਾਈ ਮੁਕੰਮਲ ਵਾਪਸ ਜਾਓ, ਤੇ ਵਾਪਸ ਤੇ ਕਿਹੜੇ ਨੌਕਰੀਆਂ ਰੱਖੀਆਂ। ਸੋ ਇਹ
ਇੱਕ ਲੈਵਲ ਤੇ ਨਹੀਂ, ਬਹੁਤ ਸਾਰੇ ਲੈਵਲ ਦੇ ਉੱਤੇ ਚੈਲੰਜਸ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।